ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਖਬਰਾਂ ਤੇ ਚਰਚਾ ਕਰਨ ਦੇ ਲਈ, ਖਬਰਾਂ ਤੇ ਟਿੱਪਣੀਆਂ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਉਹਨਾਂ ਦਾ ਸਵਾਗਤ ਕਰਦੇ ਹਾਂ ਪਹਿਲਾਂ ਤੇ ਫਿਰ ਕਰਦੇ ਹਾਂ ਖਬਰਾਂ ਤੇ ਚਰਚਾ। ਸ਼ਰਮਾ ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ ਤੇ ਇੱਕ ਨਜ਼ਰ ਉਹਨਾਂ ਦੇ ਨਾਵਾਂ ਦੇ ਉੱਤੇ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀ ਹੈ ਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਅਟਾਰਨੀ ਟਰਕੀ ਇਹਨਾਂ ਦੇ ਨਾਲ ਤੁਸੀਂ 415 909 0503 ਤੇ ਗੱਲ ਕਰ ਸਕਦੇ ਹੋ। ਗੁਰਦੀਪ ਸਿੰਘ ਬਿਰਦੀ ਕਲੋਵਿਸ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਜਗਤਾਰ ਸਿੰਘ ਅਨੰਦਪੁਰੀ ਫਰੀਮੌਂਟ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਮਨਦੀਪ ਸਿੰਘ ਸਰਬਜੀਤ ਕੌਰ ਸੈਨ ਹੋਜ਼ੇ, ਮਨਜੀਤ ਸਿੰਘ ਸੈਨ ਹੋਜ਼ੇ, ਅਬੇ ਸੈਕਰਾਮੈਂਟੋ, ਮੀਰੀ ਪੀਰੀ ਸੇਵਾ ਸੁਸਾਇਟੀ ਵਾਲੇ ਫ੍ਰੈਜ਼ਨੋ ਤੇ ਜੱਸੀ ਗਿੱਲ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਕਿਸੇ ਵੀ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਸ਼ਰਮਾ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ। ਕਹਿ ਲਓ ਆਮ ਆਦਮੀ ਪਾਰਟੀ ਤੋਂ ਕਹਿ ਲਓ, ਜਦੋਂ 92 ਸੀਟਾਂ ਮਿਲੀਆਂ ਤੇ ਗਦਗਦ ਹੋ ਹੁੱਟਿਆ ਆਮ ਆਦਮੀ ਪਾਰਟੀ ਵਾਲੇ। ਕੇਜਰੀਵਾਲ ਤੋਂ ਲੈ ਕੇ ਇਹਨਾਂ ਦਾ ਆਮ ਵਰਕਰ ਲੋਕਾਂ ਦਾ ਧੰਨਵਾਦ ਕਰਦਾ ਫਿਰਦਾ ਸੀ। ਪਰ ਆਹ ਕਿਹੜਾ ਸੂਰਮਾ ਉੱਠਿਆ ਇਹਨਾਂ ਦਾ ਮੰਤਰੀ ਜਿਹੜਾ ਪੰਜਾਬੀਆਂ ਨੂੰ ਬੇਵਕੂਫੀ ਸਮਝਦਾ। ਪ੍ਰਵੀਨ ਜੀ, ਪੰਜਾਬ ਦੇ ਵਿੱਚ ਪੰਜਾਬ ਸਰਕਾਰ ਦੇ ਮੰਤਰੀ ਹੋਣ ਤੇ ਜੀ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਹੋਣ ਅੱਛਾ ਤੇ ਜੀ। ਉਹਨਾਂ ਨੂੰ ਇਹ ਨਹੀਂ ਪਤਾ ਕਿ ਮੈਂ ਜੀਭ ਤੇ ਉਹ ਕਿਹੋ ਜਿਹੇ ਸ਼ਬਦ ਰੱਖਣੇ ਆ, ਮੇਰਾ ਉਚਾਰਨ ਕਿਹੋ ਜਿਹਾ ਚਾਹੀਦਾ ਹੈ, ਜੀ ਜੀ ਮੇਰੇ ਸ਼ਬਦਾਂ ਦੇ ਵਿੱਚ ਮਿਠਾਸ, ਹਲੀਮੀ ਕਿਹੋ ਹੂੰ ਜਿਹੀ ਚਾਹੀਦੀ ਹੈ। ਸੋ ਇਹ ਆਪਣੇ ਆਪ ਸਵਾਲ ਹੈ ਕਿ ਅਸੀਂ ਕਿਉਂ ਮਤਲਬ ਕਿ ਇਹ ਭਟਕ ਜਾਂਦੇ ਆ, ਜਾਂ ਕੀ ਇਹ ਸੱਤਾ ਦਾ ਨਸ਼ਾ ਹੁੰਦਾ ਹੈ, ਜਾਂ ਜੀ ਇਹ ਲੱਗਦਾ ਕਿ ਜੋ ਅਸੀਂ ਬੋਲ ਰਹੇ ਹਾਂ ਹੁਕਮ ਬਣ ਕੇ ਅੱਗੇ ਚੱਲ ਜੂਗਾ, ਫਰਮਾਨ ਬਣ ਹੂੰ ਜੂਗਾ, ਜਾਂ ਲੋਕ ਚੁੱਪਚਾਪ ਸੁਣ ਲੈਣਗੇ। ਇਹ ਕਿਉਂ ਹਾਂਜੀ ਭੁਲੇਖਾ ਹੁੰਦਾ? ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਨੇ ਤੇ ਪੰਜਾਬ ਦੇ ਵਿੱਚ ਕੈਬਨਿਟ ਮੰਤਰੀ ਨੇ ਇੰਦਰਵੀਰ ਸਿੰਘ ਨਿੱਜਰ ਹੋਰੀ। ਜੀ ਤੇ ਕੱਲ ਕੋਈ ਸਮਾਗਮ ਸੀਗਾ ਅੰਮ੍ਰਿਤਸਰ ਚੀਫ ਖਾਲਸਾ ਦੀਵਾਨ ਨਾਲ ਸੰਬੰਧਿਤ ਤੇ ਉਸ ਦੀ ਬੈਠਕ 'ਚ ਹਿੱਸਾ ਲੈਣ ਲਈ ਗਏ ਸੀ। ਹਾਂਜੀ ਉਸ ਬੈਠਕ 'ਚ ਹਿੱਸਾ ਲੈਣ ਤੋਂ ਬਾਅਦ ਉੱਥੇ ਪੱਤਰਕਾਰਾਂ ਨੇ ਸਵਾਲ ਕਰ ਲਏ, ਕਿਉਂਕਿ ਹੂੰ ਪੰਜਾਬ 'ਚ ਇਸ ਮੌਕੇ ਪਾਣੀਆਂ ਨੂੰ ਲੈ ਕੇ, ਨਹਿਰ ਨੂੰ ਲੈ ਕੇ, SYL ਨੂੰ ਲੈ ਕੇ, ਜਾਂ ਜੀ ਉਹ ਸ਼ਰਾਬ ਵਾਲੇ ਫੈਕਟਰੀ ਵਾਲੇ ਮਾਮਲੇ ਲੈ ਕੇ ਲਗਾਤਾਰ ਚਰਚਾਵਾਂ, ਵਿਚਾਰਾਂ, ਸੈਮੀਨਾਰ ਚੱਲਦੇ ਰਹਿੰਦੇ ਨੇ। ਕੱਲ ਵੀ ਬਠਿੰਡੇ 'ਚ ਕਿਸਾਨ ਜਥੇਬੰਦੀ ਰਾਜੇਵਾਲ ਹੋਰਾਂ ਵੱਲੋਂ ਸੈਮੀਨਾਰ ਰੱਖਿਆ ਗਿਆ ਸੀ, ਚ ਪੰਨੂ ਹੋਰੀ, ਹਮੀਰ ਸਿੰਘ ਪੱਤਰਕਾਰ ਹੋਰੀ ਪਾਣੀਆਂ ਦੇ ਮਸਲੇ ਤੇ ਬੋਲ ਰਹੇ ਸੀ। ਜੀ ਸੋ ਉਸ ਦੇ ਹਵਾਲੇ ਨਾਲ ਕੁਝ ਸਵਾਲ ਨਿੱਜਰ ਮੂਰੇ ਮੀਡੀਆ ਕਰਮੀਆਂ ਨੇ ਕਰ ਲਏ ਪਾਣੀਆਂ ਨੂੰ ਲੈ ਕੇ। ਹੂੰ ਤੇ ਨਿੱਜਰ ਸਾਹਿਬ ਨੇ ਉਸ ਮਸਲੇ ਤੇ ਆਉਣ ਦੇ ਬਜਾਏ ਕਿ ਧਰਤੀ ਦੇ ਪਾਣੀ ਦਾ ਪੱਧਰ ਜਿਹੜਾ ਘਟ ਰਿਹਾ ਹੈ ਉਹਦੇ ਲਈ ਸਰਕਾਰ ਕੀ ਉਪਰਾਲਾ ਕਰੂਗੀ, ਜਾਂ ਧਰਤੀ ਹੇਠਲੇ ਪਾਣੀ ਨੂੰ ਜਿਹੜੀ ਇੰਡਸਟਰੀ ਸਾਡੀ ਗੰਧਲਾ ਕਰ ਰਹੀ ਹੈ, ਸਾਡਾ ਸੀਵਰੇਜ ਸਿਸਟਮ ਸਾਡਾ ਉਹਨੂੰ ਗੰਧਲਾ ਕਰ ਰਿਹਾ, ਉਹਦੇ ਰੋਕਣ ਦੇ ਲਈ ਕੀ ਯੋਜਨਾਵਾਂ ਹੋਣਗੀਆਂ, ਉਹਦੇ ਠੀਕ ਬਾਰੇ ਕੁਝ ਟਿੱਪਣੀ ਕਰਨ ਦੀ ਬਜਾਏ, ਸਰਕਾਰ ਦੀਆਂ ਯੋਜਨਾਵਾਂ ਦੱਸਣ ਦੀ ਬਜਾਏ ਹੂੰ ਗਿਆਨ ਦੇਣਾ ਸ਼ੁਰੂ ਕਰ ਦਿੱਤਾ। ਤੇ ਅੱਛਾ ਗਿਆਨ ਵੀ ਇਸ ਕਦਰ ਮਤਲਬ ਕਿ ਕਹਿ ਦਿੱਤਾ ਕਿ ਸਾਡੇ ਜਿਹੜੇ ਕਿਸਾਨ ਨੇ ਉਹ ਹੱਡ ਹਰਾਮੀ ਹੋ ਗਏ, ਉਹ ਆਰਾਮਦਾਇਕ ਹੋ ਗਏ, ਤੇ ਜਿਹੜੇ ਲੋਕ ਨੇ ਪੰਜਾਬੀ, ਉਹ ਪੰਜਾਬੀ ਤਾਂ ਕੌਮ ਏ ਬੇਵਕੂਫਾਂ ਦੀ। ਅੱਛਾ ਮਤਲਬ ਇਹ ਸ਼ਬਦ, ਮਤਲਬ ਕਿ ਇਹ ਇੱਕ ਮੰਤਰੀ ਦੇ ਮੂੰਹ ਤੋਂ, ਉਹ ਮੰਤਰੀ ਜੀ ਜਿਹੜਾ ਮਤਲਬ ਕਿ ਪੰਜਾਬ ਦੇ ਲੋਕਾਂ ਨੇ ਬੜੀਆਂ ਬੜੀਆਂ ਤੋਪਾਂ ਨੂੰ ਹਰਾ ਕੇ ਜਿਹਨੂੰ ਜਿਤਾ ਕੇ ਭੇਜਿਆ ਹੋਵੇ, ਉਹ ਬੰਦਾ ਜਦੋਂ ਇਹੀ ਗੱਲ ਕਰੇ ਤਾਂ ਹੈਰਾਨੀ ਹੁੰਦੀ ਹੈ ਕਿ ਬਿਲਕੁਲ ਇਹੀ ਇਹਦਾ ਸੁਣਨਾ ਸੀ ਇਹਦਾ ਮੇਰੇ ਮਤਲਬ ਤੋਂ। ਇਹਦਾ ਮਤਲਬ ਉਹ ਵੋਟਰ ਬੇਵਕੂਫ ਸੀ ਜਿਨ੍ਹਾਂ ਨੇ 92 MLA ਚੁਣਦੇ ਤੁਹਾਡੇ, ਤੁਸੀਂ ਉਹਨਾਂ ਨੂੰ ਹਾਂਜੀ ਬੇਵਕੂਫ ਕਹਿ ਰਹੇ ਹੋ। ਹੂੰ ਤੁਸੀਂ ਉਸ ਪੰਜਾਬੀ ਕੌਮ ਨੂੰ ਬੇਵਕੂਫ ਕਹਿ ਰਹੇ ਹੋ ਜਿਨ੍ਹਾਂ ਨੇ ਤੁਹਾਨੂੰ ਕਹਿੰਦਾ ਕਿ ਰਵਾਇਤੀ ਪਾਰਟੀਆਂ ਧੋ ਕੇ ਤੁਹਾਨੂੰ ਜਿਤਾਤਾ। ਜੀ ਇਹਦਾ ਮਤਲਬ ਉਹਨਾਂ ਨੇ ਬੇਵਕੂਫੀ ਕਰ ਲਈ ਹੈ। ਹੂੰ ਸੋ ਇਹ ਉਹ ਕਹਿ ਰਹੇ ਨੇ ਲੋਕ, ਮਤਲਬ ਕਿ ਜਿਨ੍ਹਾਂ ਨੂੰ, ਜਿਹੜੇ ਸ਼ਾਇਦ ਪੰਚੀ ਸਰਪੰਚੀ ਲੜਦੇ ਉਹ ਵੀ ਨਾ ਬਣਦੇ ਕਦੇ, ਹਾਂਜੀ ਬਿਲਕੁਲ ਤੇ ਉਹ ਅੱਜ ਮੰਤਰੀ ਬਣੇ ਹੋਏ ਨੇ, MLA ਬਣੇ ਹੋਏ ਨੇ, ਉਹਨਾਂ ਦੀ ਇਹ ਜੀ ਸ਼ਬਦ, ਔਰ ਉਸੇ ਭਾਈਚਾਰੇ ਲਈ, ਉਸੇ ਕੌਮ ਲਈ ਜਿਨ੍ਹਾਂ ਨੇ ਤੁਹਾਨੂੰ ਐਡਾ ਵੱਡਾ ਰੁਤਬਾ ਦਵਾਇਆ। ਜੀ ਮੰਤਰੀ ਸਾਹਿਬ ਕਹਿੰਦੇ ਕਿ ਜੀ ਅੱਗੇ ਨਹਿਰੀ ਪਾਣੀ ਖੇਤਾਂ 'ਚ ਆਉਂਦਾ ਹੁੰਦਾ ਸੀ, ਹੂੰ ਤੇ ਸਾਡੇ ਕਿਸਾਨ ਕਹਿੰਦੇ ਪਾਣੀਆਂ ਪਿੱਛੇ ਲੜਦੇ ਵੀ ਸੀ ਤੇ ਪਾਣੀਆਂ ਦਾ ਪ੍ਰਬੰਧ ਵੀ ਕਰਦੇ ਸੀ। 2-2 ਦਿਨ ਲੱਗੇ ਰਹਿੰਦੇ ਸੀ ਕਿ ਪਾਣੀ ਮੇਰੇ ਖੇਤ ਤੱਕ ਪਹੁੰਚੇ, ਤੇ 2 ਬੰਦੇ ਤਾਂ ਚਾਹੀਦੇ ਹੀ ਹੁੰਦੇ ਸੀ। ਕਹਿੰਦੇ ਹੁਣ ਜੱਦੀ ਮੁਫਤ ਬਿਜਲੀ ਮਿਲੀ ਆ, ਜੀ ਬਟਨ ਦੱਬਦੇ ਨੇ ਤੇ ਕਹਿੰਦੇ ਬਸ ਆਰਾਮਦਾਇਕ ਨੇ, ਨਾ ਕੁਛ ਲੋੜ, ਟਿਊਬਵੈਲ ਚਲਾਉਂਦੇ ਨੇ, ਪਾਣੀ ਖਰਾਬ ਹੁੰਦਾ ਹੋਈ ਜਾਵੇ ਬਈ।
ਇਹ ਸਵਾਲ ਹੈਗਾ ਹੂੰ ਕਿ ਪਾਣੀ ਕੌਣ ਬਰਬਾਦ ਕਰਦਾ ਹੈ। ਜੀ ਇਹ ਇੱਕ ਨਾ ਬਹੁਤ ਆਸਾਨ ਟੀਚਾ ਹੈ ਕਿ ਲੋਕਾਂ ਨੂੰ ਖੇਤਾਂ 'ਚ ਮੋਟਰ ਚੱਲਦੀ ਦਿਖਦੀ ਆ ਤਾਂ ਲੋਕਾਂ ਨੂੰ ਲੱਗਦਾ ਕਿ ਹਾਂ ਪਾਣੀ ਵਿਅਰਥ। ਉਹ ਭਾਈ ਫਸਲ ਨੂੰ ਤਾਂ ਪਾਣੀ ਚਾਹੀਦਾ ਹੈ। ਬਿਲਕੁਲ ਚਾਹੀਦਾ ਬਿਲਕੁਲ ਕਿਸਾਨ ਨੂੰ ਇੰਨੀ ਤਾਂ ਸਮਝ ਹੈਗੀ ਆ ਨਾ ਕਿ ਜੇ ਮੈਂ ਵੱਧ ਪਾਣੀ ਲਾਊਗਾ ਮੇਰੀ ਉਹ ਫਸਲ ਖਰਾਬ ਹੋਣੀ ਹੈ। ਉਹਨੇ ਵੱਧ ਜੀ ਪਾਣੀ ਕਿਉਂ ਚਲਾਉਣਾ? ਹੂੰ ਉਹਨੂੰ ਨਹੀਂ ਪਤਾ ਕਿ ਹਾਂ ਮੇਰੀ ਫਸਲ ਨੂੰ ਕਿੰਨਾ ਪਾਣੀ ਦੀ ਲੋੜ ਹੈ। ਜੀ ਤੇ ਜੇਕਰ ਤੁਹਾਨੂੰ ਲੱਗਦਾ ਹੈ ਕਿ ਹਾਂ ਝੋਨੇ ਕਰਕੇ ਫਸਲ ਖਰਾਬ ਪਾਣੀ ਖਰਾਬ ਹੁੰਦਾ ਹੈ ਤਾਂ ਝੋਨੇ ਦਾ ਬਦਲ ਦਿਓ ਨਾ ਕਿਸਾਨ ਨੂੰ। ਹੂੰ ਦੇਣਾ ਕਿ ਕੀ ਦਿਓ ਨਹੀਂ ਭਾਈ ਤੂੰ ਆਲੂ ਬੀਜ, ਅਸੀਂ ਇੰਨੇ ਪਾਤੇ ਚੱਕਾਂਗੇ। ਜੀ ਆਲੂ ਕਿਸਾਨ ਬੀਜ ਲੈਂਦਾ, ਜਿੰਨੀ ਉਹਦੀ ਲਾਗਤ ਹੁੰਦੀ ਉਹਦੇ ਨਾਲੋਂ ਵੀ ਘੱਟ ਤੇ ਨਹੀਂ ਚੱਕ ਹੁੰਦਾ। ਅੱਜ ਪੰਜਾਬ ਦੇ ਵਿੱਚ ਗੁੱਜਰ ਭਾਈਚਾਰਾ ਟਰੱਕਾਂ ਦੇ ਟਰੱਕ ਭਰ ਕੇ ਆਲੂ ਖਰੀਦ ਰਿਹਾ। ਕਹਿੰਦੇ ਪਸ਼ੂਆਂ ਨੂੰ ਚਾਰੇ ਨਾਲੋਂ ਇਹ ਪਾਉਣਾ ਸਸਤਾ ਹੈ। ਜੀ ਦੇਖ ਲਓ ਫਿਰ ਇਹ ਹੂੰ ਜੇਕਰ ਕਿਸਾਨ ਨੂੰ ਉਹਦਾ ਪੂਰਾ ਮੁੱਲ ਮਿਲਦਾ ਹੋਵੇ, ਜਿਹੜੀ ਫਸਲ 'ਚ ਪਾਣੀ ਨਹੀਂ ਲੱਗਦਾ, ਤੁਸੀਂ ਕਹਿ ਦਿਓ ਕਿ ਭਾਈ ਤੁਹਾਡੀ ਭਰਪਾਈ ਅਸੀਂ ਕਰਕੇ ਦਿੰਨੇ ਆ। ਹਰਿਆਣੇ ਨੇ ਕੀਤਾ ਨਾ ਫਾਰਮੂਲਾ ਕਿ ਜੇ ਹਾਂਜੀ ਤੁਸੀਂ ਝੋਨਾ ਨਹੀਂ ਬੀਜਦੇ ਤਾਂ ਹੂੰ ਤੁਹਾਨੂੰ ਪਰ ਏਕੜ ਦੇ ਹਿਸਾਬ ਨਾਲ ਇੰਨਾ ਵੱਖਰਾ ਦੇਵਾਂਗੇ, ਝੋਨੇ ਜਿੰਨੀ ਲਾਗਤ ਤੁਹਾਡੀ ਪੂਰੀ ਕਰਕੇ ਦੇਵਾਂਗੇ। ਜੀ ਤੇ ਆ ਕਿਸਾਨਾਂ ਨੂੰ ਆਰਾਮਦਾਇਕ ਤੇ ਉਹੀ ਹੋ ਜਾਂਦੀ ਆ ਫਸਲ, ਹੂੰ ਬਿਨਾਂ ਕੰਮ ਕੀਤੇ ਹੀ ਹੋ ਜਾਂਦੀਆਂ ਨੇ ਫਸਲਾਂ। ਸੋ ਜੀ ਇਸ ਲਈ ਇਹ ਕਹਿ ਕੇ ਕਿ ਉਹਨਾਂ ਦੀ ਹੂੰ ਮੋਟਰ ਵਾਲਾ ਦਿਖਦਾ ਤੇ ਜਿਹੜਾ ਸ਼ਹਿਰਾਂ ਦੇ ਵਿੱਚ ਪਾਣੀ ਕੱਢਿਆ ਜਾਂਦਾ, ਮਤਲਬ ਕਿ ਮੋਟਰਾਂ ਦੀਆਂ ਵਿੱਚੋਂ ਉਹ ਪਾਣੀ ਦਾ ਕੋਈ ਹਿਸਾਬ ਹੀ ਨਹੀਂ। ਬਿਲਕੁਲ ਜਿਹੜਾ ਅਸੀਂ ਬਿਲਕੁਲ ਘਰਾਂ ਦੇ ਵਿੱਚ ਦੁਰਵਰਤੋਂ ਹੁੰਦੀਆਂ ਪਾਣੀ ਦੀ, ਉਹਦਾ ਕੋਈ ਹਿਸਾਬ ਹੀ ਨਹੀਂ। ਜਿਹੜਾ ਹੂੰ ਗੱਡੀਆਂ ਧੋਣ ਦੇ ਨਾਂ ਤੇ, ਇੰਡਸਟਰੀ ਦੇ ਵਿੱਚ ਚਮੜਾ ਧੋਣ ਦੇ ਨਾਂ ਤੇ, ਫੈਕਟਰੀਆਂ ਦੇ ਵਿੱਚ ਪਾਣੀ ਦੀ ਉਹਦੀ ਕੋਈ ਦੁਰਵਰਤੋਂ ਦਾ ਨਾਂ ਹੀ ਨਹੀਂ। ਜੀ ਜੀ ਪੰਜਾਬ ਦੇ ਅੰਦਰ ਪੰਜਾਬ ਦਾ ਪਾਣੀ ਕੱਢ ਕੇ ਜਿਹੜੀਆਂ ਪਾਣੀ ਦੀਆਂ ਬੋਤਲਾਂ ਸਾਨੂੰ ਵੇਚੀਆਂ ਜਾਂਦੀਆਂ, ਵੇਚਦੇ ਆ ਬਿਲਕੁਲ ਸਹੀ ਉਹਦੇ ਤੇ ਕੋਈ ਨਜ਼ਰੇ ਨਹੀਂ। ਹੂੰ ਆ ਸ਼ਰਾਬ ਤੋਂ ਲੈ ਕੇ ਕੋਕਾ ਕੋਲਾ ਤੱਕ ਵਾਲੀਆਂ ਕੋਲਡ ਡਰਿੰਕ ਵਾਲੀਆਂ ਫੈਕਟਰੀਆਂ ਜਿੰਨਾ ਪਾਣੀ ਬਰਬਾਦ ਕਰਦੀਆਂ ਉਹਦਾ ਕੋਈ ਹਿਸਾਬ ਹੀ ਨਹੀਂ। ਕੋਈ ਹਿਸਾਬ ਨਹੀਂ ਫਿਰ ਜੀ ਇਸ ਲਈ ਇਹ ਸ਼ਬਦ, ਮਤਲਬ ਕਿ ਪੰਜਾਬੀ ਤਾਂ ਕੌਮ ਬੇਵਕੂਫਾਂ ਦੀ ਆ ਤੇ ਕਿਸਾਨ ਹੂੰ ਸਾਡੇ ਆਰਾਮਦਾਇਕ ਨੇ, ਇਹ ਕਹਿ ਹੂੰ ਕੇ ਉਹ ਫਸੇ। ਤੇ ਫਿਰ ਜਦ ਤੱਕ ਸਮਝ ਆਈ ਤਦ ਤੱਕ ਦੇਰ ਹੋ ਗਈ ਸੀ। ਦੇਰ ਹੋ ਗਈ ਸੀ ਫਿਰ ਇੰਦਰਵੀਰ ਨਿੱਜਰ ਜੀ ਨੇ ਮਾਫੀ ਵੀ ਮੰਗੀ, ਜੀ ਫਿਰ ਆਪਣੇ ਸ਼ਬਦ ਵਾਪਸ ਲੈਣ ਦੀ, ਪਰ ਜ਼ਬਾਨ ਚੋਂ ਨਿਕਲੇ ਬੋਲ ਤੇ ਕਮਾਨ ਬੋਲ ਚੋਂ ਨਿਕਲਿਆ ਤੀਰ ਵਾਪਸ ਨਹੀਂ ਆਉਂਦਾ। ਫਿਰ ਪ੍ਰਵੀਨ ਜੀ ਬਿਲਕੁਲ ਇਸ ਲਈ ਦੇਰ ਕਰਤੀ ਹੈ ਨਿੱਜਰ ਸਾਹਿਬ ਨੇ। ਔਰ ਇਹ ਇੱਕ ਮੰਤਰੀ ਦਾ ਬਿਆਨ ਸਰਕਾਰ ਦੇ ਬਿਆਨ ਵਜੋਂ ਹੀ ਮੰਨਿਆ ਜਾਂਦਾ ਹੁੰਦਾ ਕਿ ਸਰਕਾਰ ਪੰਜਾਬੀਆਂ ਨੂੰ, ਪੰਜਾਬ ਨੂੰ ਬੇਵਕੂਫ ਸਮਝਦੀ ਆ ਕਿ ਉਹਨਾਂ ਨੇ ਕਿਉਂ ਚੁਣ ਲਏ। ਕਮਾਲ ਦੀ ਗੱਲ ਹੈ ਸ਼ਰਮਾ ਜੀ, ਅੱਜ ਤੋਂ 7-8 ਮਹੀਨੇ ਪਹਿਲਾਂ ਭੰਗੜੇ ਪਾਉਣ ਵਾਲੇ ਲੋਕ ਅੱਜ ਪੰਜਾਬੀਆਂ ਦੇ ਖਿਜੇ ਫਿਰਦੇ ਆ। ਹਾਂ ਅਜੇ ਤਾਂ ਸਾਲ ਵੀ ਨਹੀਂ ਹੋਇਆ ਹਾਂ ਜੀ ਜੀ ਆਪਾਂ ਅਗਲੀ ਖਬਰ ਦੇ ਵੱਲ ਵਧੀਆ ਸ਼ਰਮਾ ਜੀ, ਤੇ ਗੱਲ ਕਰੀਏ ਇਸੇ ਸਰਕਾਰ ਦੀ। ਨਵੀਂ ਸਰਕਾਰ ਦੇ ਨਵੇਂ ਕਰਜ਼ੇ ਸ਼ਰਮਾ ਜੀ, ਇਹ ਤਾਂ ਗੱਲਾਂ ਕਰਜ਼ਾ ਉਤਾਰਨੀਆਂ ਕਰਦੇ ਸੀਗੇ, ਕਹਿੰਦੇ ਸੀ ਪੰਜਾਬ ਦਾ ਵਾਲ-ਵਾਲ ਬਿੰਨਿਆ ਪਿਆ ਹੈ, ਹਰ ਜੰਮਦਾ ਬੱਚਾ ਲੱਖ ਰੁਪਏ ਦਾ ਕਰਜ਼ਈ ਹੈ, ਪਰ ਹੁਣ ਇਹ ਆਪ ਹੀ ਇਹਨਾਂ ਦੇ ਨਵੇਂ ਕਰਜ਼ਿਆਂ ਦੀ ਬੜੀ ਚਰਚਾ ਜੀ। ਬਿਲਕੁਲ ਪ੍ਰਵੀਨ ਜੀ, ਪਿਛਲੇ ਕੁਝ ਦਿਨ ਪਹਿਲਾਂ ਹੀ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਜੀ ਨੇ ਇੱਕ ਰਿਪੋਰਟ ਜਨਤਕ ਕੀਤੀ, ਜਿਸ 'ਚ ਦਾਅਵਾ ਕੀਤਾ ਕਿ ਸਾਡੀ ਆਮਦਨ 'ਚ ਚੋਖਾ ਵਾਧਾ ਹੋ ਗਿਆ, ਜੀ ਕਿ ਅਸੀਂ ਤਾਂ ਬਹੁਤ ਤਰੱਕੀ ਦੇ ਰਾਹ ਦੇ ਉੱਤੇ ਹਾਂ। ਜਦੋਂ ਕਿ ਕੇਂਦਰ ਵੱਲੋਂ ਵੀ ਅੜਿੱਕੇ ਲਾਏ ਜਾਂਦੇ ਨੇ, ਜਿਵੇਂ ਆਪਾਂ ਕੱਲ ਵੀ ਗੱਲ ਕਰਕੇ ਹਟੇ ਹਾਂ, ਪੇਂਡੂ ਵਿਕਾਸ ਫੰਡ ਦਾ ਸਾਡਾ 250 ਤੋਂ ਵੱਧ 280 ਕਰੋੜ ਰੁਪਈਆ ਉੱਧਰ ਫਸਿਆ, GST ਵਾਲੇ ਸਮੇਂ ਤੇ ਦਿੰਦੇ ਨਹੀਂ ਪਰ ਪੰਜਾਬ ਜਿਸ ਕਦਰ ਕਰਜ਼ਾ ਲੈ ਰਿਹਾ ਹਾਂਜੀ ਹੈ ਨਾ, ਆਪਾਂ ਪੁਰਾਣੇ ਕਰਜ਼ਿਆਂ ਦੀ ਗੱਲ ਕਰਦੇ ਨੇ ਕਿ 4 ਲੱਖ 1000 ਕਰੋੜ ਨੂੰ ਕਰਜ਼ਾ ਪਹੁੰਚ ਗਿਆ ਹੈ ਹਾਂਜੀ ਨਾ, ਉਹ ਪੰਜਾਬ ਤੇ ਕਰਜ਼ੇ ਦੀ ਪੰਡ ਭਾਰੀ ਹੁੰਦੀ ਜਾ ਰਹੀ ਆ। ਪਰ ਉਹਦੇ ਵਿੱਚ ਨਵੀਂ ਸਰਕਾਰ ਨੇ ਆ ਕੇ ਤਾਂ ਉਹ ਪੰਡ ਹਲਕੀ ਕਰਨੀ ਸੀ। ਹੂੰ ਇਹ ਤਾਂ ਕਹਿੰਦੇ ਸੀ ਆਏ ਤੇ ਖਜ਼ਾਨਾ ਭਰਿਆ। ਜੀ ਸਾਡੇ ਕੋਲ ਇਹੋ ਜਿਹੀਆਂ ਗਿੱਦੜ ਸਿੰਘੀਆਂ ਨੇ, ਜਿਹੜੇ ਬੰਦੇ ਕੋਲ ਇੱਕ ਚਾਹ ਦੇ ਕੱਪ ਤੇ SY ਵਾਲਾ ਮਸਲਾ ਹੱਲ ਕਰਨ ਦਾ ਨੁਕਤਾ ਹੈਗਾ, ਹਾਂਜੀ ਬਿਲਕੁਲ ਸਹੀ ਉਹਨਾਂ ਕੋਲ ਤਾਂ ਖਜ਼ਾਨਾ ਭਰਨ ਦੇ ਨੁਕਤੇ ਤਾਂ ਫਿਰ ਹੋਰ ਤੋਂ ਵੀ ਆਸਾਨ ਹੋਣਗੇ। ਬੜੀ ਕੇਜਰੀਵਾਲ ਸਹੀ ਸਾਹਿਬ ਕਹਿੰਦੇ ਕਿੱਡਾ ਕੁ ਬੜਾ ਮਸਲਾ ਹੈ ਪਾਣੀਆਂ ਦਾ ਮਸਲਾ, ਮੋਦੀ ਜੀ ਮੈਨੂੰ ਚਾਹ ਦੇ ਕੱਪ ਤੇ ਬੁਲਾਉਣ ਲੈ, ਮੈਂ ਮਸਲਾ ਹੱਲ ਕਰ ਦੇਣਾ। ਤੇ ਇਸ ਲਈ ਉਹ ਬੰਦਿਆਂ ਕੋਲ ਤਾਂ ਇਹ ਤਾਂ ਕਹਿੰਦੇ ਸੀ ਕਿ ਆਉਂਦੇ ਹੀ ਮਾਈਨਿੰਗ ਦੇ ਖੇਤਰ ਚੋਂ ਪੈਸਾ ਇੰਨੇ ਇੰਨਾ ਹਿਸਾਬ ਆਉਣਾ, ਗੁਣਾ ਕਰ ਦੱਸਦੇ ਸੀਗੇ ਹਾਂਜੀ ਇੰਨਾ ਪੈਸਾ ਆ ਜਾਣਾ ਹੂੰ ਇਹਦੀ ਕਹਿੰਦੇ ਐਕਸਾਈਜ਼ ਪਾਲਿਸੀ ਦੇ ਨਾਲ ਅਸੀਂ ਇਹੋ ਜਿਹਾ ਪੈਸਾ ਲਿਆਉਣਾ ਕਿ ਪੰਜਾਬ ਦੇ ਵਿੱਚ ਪੰਜਾਬ ਦਾ ਬਾਗੋ ਬਾਗ ਹੋ ਜਾਣਾ। ਬੱਸਾਂ ਹੁਣ ਵੀ ਔਰਬਿਟ ਵਾਲੀਆਂ ਚੱਲਦੀਆਂ ਨੇ, ਜੀ ਟਿੱਪਰ ਪਹਿਲਾਂ ਵਾਲੀ ਚੱਲਦੇ ਨੇ, ਹੂੰ ਹੈ ਨਾ, ਤੇ ਸ਼ਰਾਬ ਮਾਫੀਆ ਪਹਿਲਾਂ ਵਾਂਗੇ ਕੰਮ ਕਰਦਾ ਹੈ। ਬਿਲਕੁਲ ਨਵਾਂ ਇੱਕ ਟੋਲ ਮਾਫੀਆ, ਨਵਾਂ ਪ੍ਰਵੀਨ ਜੀ ਪੰਜਾਬ ਦੇ ਅੰਦਰ ਜੀ ਹੁਣ ਪੇਂਡੂ ਵਿਕਾਸ ਫੰਡ ਲਗਭਗ ਬੰਦ ਹੈ। ਇਹ ਤਾਂ ਭੁੱਲ ਹੂੰ ਜਾਣ ਹੁਣ ਕਿ ਹਾਂ ਮਤਲਬ ਕਿ ਟੁੱਟ ਫੁੱਟ ਕੇ ਮਿਲੇ ਅਗਲੀ ਵਾਰ ਤੋਂ ਬੰਦ ਹੈ। ਅਗਲੇ ਕਹਿੰਦੇ ਖਰਚੇ ਘਟਾਓ ਆਪਣੇ, ਅਸੀਂ 48 ਰੁਪਏ ਪ੍ਰਤੀ ਕੁਆਂਟਲ ਕਰਤਾ ਅਗਲਿਆਂ ਨੇ ਸਿੱਧਾ ਹਿਸਾਬ ਕਿਤਾਬ ਕਿ ਭਾਈ ਆੜਤੀਆਂ ਨੂੰ ਦੇਵਾਂਗੇ, ਪਹਿਲਾਂ 2.5% ਤੱਕ ਚੱਲ ਗਿਆ ਸੀ, ਹੈ ਨਾ,
ਤੇ ਉਧਰ 3% ਪਿੰਡੂ ਵਿਕਾਸ ਫੰਡ ਹੈ, 3% ਮਾਰਕੀਟ ਕਮੇਟੀ ਫੀਸ। ਅਗਲੇ ਨੂੰ ਇਹ ਚੁਭਦੀ ਆ ਹੁਣ, ਤੇ ਉਹ ਕਹਿੰਦੇ ਪ੍ਰਾਈਵੇਟ ਆੜਤੀ ਨੂੰ ਦਿਓ, ਪ੍ਰਾਈਵੇਟ ਵਪਾਰੀ ਨੂੰ ਦਿਓ, ਅਸੀਂ ਉਹਦੇ ਹਿਸਾਬ ਨਾਲ ਕਰ ਲਾਂਗੇ। ਸੋ ਉਹਦੇ ਨਾਲ ਹੁਣ ਪਿੰਡ ਦੀਆਂ ਸੜਕਾਂ ਦਾ ਕੰਮ ਬੰਦ ਹੈ। ਪਰ ਇੱਕ ਹੋਰ ਮਾਫੀਆ ਪੰਜਾਬ ਦੇ ਅੰਦਰ ਜੀ, ਟੋਲ ਮਾਫੀਆ। ਠੀਕ ਹੈ ਪ੍ਰਵੀਨ ਜੀ, ਤੁਸੀਂ ਵਿਦੇਸ਼ 'ਚ ਰਹਿੰਦੇ ਹੋ, ਤੁਹਾਨੂੰ ਪਤਾ ਹੋਏਗਾ ਕਿ ਇੱਥੇ ਤੁਹਾਡੀ ਮਰਜ਼ੀ ਤੇ ਨਿਰਭਰ ਕਰਦਾ, ਤੁਹਾਡੀ ਇੱਛਾ ਤੇ, ਕਿ ਤੁਸੀਂ ਟੋਲ ਰੋਡ ਵਰਤਣੀ ਹੈ ਕਿ ਆਮ ਰੋਡ ਵਰਤਣੀ ਹੈ। ਜੀ ਬਿਲਕੁਲ ਏਦਾਂ ਹੀ। ਉਸ ਆਮ ਰੋਡ ਤੇ ਟ੍ਰੈਫਿਕ ਤਾਂ ਵੱਧ ਮਿਲ ਸਕਦਾ ਹੈ, ਸੜਕ ਦੀ ਚੌੜਾਈ ਤਾਂ ਘੱਟ ਹੋ ਸਕਦੀ ਹੈ, ਪਰ ਸੜਕ ਦੀ ਗੁਣਵੱਤਾ ਘੱਟ ਨਹੀਂ ਹੋ ਸਕਦੀ। ਸੜਕ ਵਧੀਆ ਬਣੀ ਹੋਊਗੀ। ਇੱਥੇ ਟੋਲ ਦੇ ਸੱਜੇ ਔਰ ਖੱਬੇ ਜਿੰਨੀਆਂ ਸੜਕਾਂ ਨੇ, ਉਹ ਸੜਕਾਂ ਟੋਲ ਦੇ ਵੱਲੋਂ ਹੀ, ਟੋਲ ਕਰਮੀਆਂ ਦੇ ਵੱਲੋਂ ਹੀ, ਟੋਲ ਦੇ ਠੇਕੇਦਾਰਾਂ ਵੱਲੋਂ ਤੜਾ ਦਿੱਤੀਆਂ ਜਾਂਦੀਆਂ ਨੇ। ਇਹ ਜਾਂਚ ਦਾ ਵਿਸ਼ਾ, ਤਾਂ ਕਿ ਆਮ ਲੋਕ ਉਧਰ ਨੂੰ ਜਾਣ, ਇਹ ਨਾ ਟੋਲ ਤੇ ਹੀ ਆਉਣ। ਜੀ ਇਦਾਂ ਹੀ ਹੈ। ਤੇ ਫਿਰ ਇਹ ਕੰਮ ਸਰਕਾਰਾਂ ਦੇ ਨਹੀਂ। ਸੋ ਇਸ ਲਈ ਉੱਥੇ ਕਿਤੇ ਨਜ਼ਰਸਾਨੀ ਨਹੀਂ, ਔਰ ਅੰਕੜੇ ਦਿਖਾ ਕੇ ਹਰਪਾਲ ਚੀਮਾ ਜੀ ਦਮ ਭਰਨਾ ਚਾਹੁੰਦੇ ਨੇ ਕਿ ਪੰਜਾਬ ਦਾ ਸੀ ਜੀ ਐ ਕਰਤਾ। ਪਰ ਹਕੀਕਤ ਇਹ ਆ ਕਿ ਪਿਛਲੇ 7 ਮਹੀਨਿਆਂ 'ਚ ਪੰਜਾਬ ਦੇ ਸਿਰ ਤੇ 14,000 ਕਰੋੜ ਦਾ ਨਵਾਂ ਕਰਜ਼ਾ ਚੜ ਗਿਆ। ਉਹ ਅੱਛਾ, 7 ਮਹੀਨਿਆਂ 'ਚ ਰੁਪਇਆ ਔਸਤਨ 2000 ਕਰੋੜ ਤੋਂ ਉੱਪਰ ਜਾ ਰਿਹਾ, ਔਰ ਖੁੱਲੇ ਬਾਜ਼ਾਰ 'ਚੋਂ ਕਰਜ਼ਾ ਚੱਕਿਆ ਜਾ ਰਿਹਾ। ਇੱਕ ਮਹੀਨੇ 'ਚ ਮਤਲਬ ਕਿ 2500 ਕਰੋੜ ਦਾ ਖੁੱਲੇ ਬਾਜ਼ਾਰ 'ਚੋਂ ਵੱਖਰਾ ਚੱਕ ਲਿਆ ਸੀ ਇਹਨਾਂ ਨੇ ਅਗਸਤ ਮਹੀਨੇ 'ਚ। ਤੇ ਇਸ ਲਈ ਇਸ ਮੌਕੇ ਮੈਂ ਅੱਜ ਹਰਕਮਲਜੀਤ ਭਾਜੀ ਹੋਰਾਂ ਦੀ ਇੱਕ ਰਿਪੋਰਟ ਪੜ੍ਹ ਰਿਹਾ ਸੀ, ਉਸ ਹਵਾਲੇ ਨਾਲ ਮੇਰੇ ਕੋਲ ਉਹ ਰਿਪੋਰਟ ਪੂਰੀ ਪਈ ਆ। ਕਹਿੰਦੇ ਈਜੀ ਦੀ ਰਿਪੋਰਟ ਅਨੁਸਾਰ ਆਬਕਾਰੀ, ਪੈਟਰੋਲ, GST ਤੇ ਅਸਟਾਮ ਡਿਊਟੀ ਦੀ ਆਮਦਨ ਵੀ ਘਟ ਗਈ ਪੰਜਾਬ 'ਚ। ਅੱਛਾ, ਵਿੱਤੀ ਸਾਲ ਦੇ ਆਖਰੀ 3 ਮਹੀਨਿਆਂ 'ਚ ਕਹਿੰਦੇ ਇਹਨਾਂ ਕੋਲ ਕਰਜ਼ਾ ਚੱਕਣ ਦੀ ਸ਼ਾਇਦ ਸਮਰੱਥਾ ਹੀ ਨਾ ਬਚੇ ਕਿ ਇੰਨਾ ਕਰਜ਼ਾ ਐਡਵਾਂਸ ਚੱਕ ਲਿਆ ਜਾਵੇ। ਹੁਣ ਇਹ ਰਿਪੋਰਟ ਦੱਸਦੀ ਹੈ ਕਿ ਪੰਜਾਬ ਦੇ ਅੰਦਰ ਅਕਤੂਬਰ 2022 ਤੱਕ 13,940.15 ਕਰੋੜ ਰੁਪਈਆ ਜੀ, 13,940.15 ਕਰੋੜ ਰੁਪਈਆ ਚੱਕ ਲਿਆ ਕਰਜ਼ਾ। ਤੇ ਪਿਛਲੇ ਸਾਲ 2021 ਦੇ ਅਕਤੂਬਰ ਤੱਕ ਇਹ ਕਰਜ਼ਾ 11,128 ਕਰੋੜ ਸੀ। ਮਤਲਬ ਪਿਛਲੇ ਸਾਲ ਨਾਲੋਂ 2,812 ਕਰੋੜ ਰੁਪਈਆ ਵੱਧ ਕਰਜ਼ਾ ਚੱਕਿਆ। ਕਰਜ਼ਾ ਲੈ ਲਿਆ ਸੀ 13,940, ਮਤਲਬ ਲਗਭਗ 14,000 ਕਰੋੜ ਦਾ। ਠੀਕ ਹੈ। ਤੇ ਜਿਹੜਾ ਵਿਆਜ ਮੋੜਿਆ ਕਰਜ਼ੇ ਦਾ ਅਜੇ ਤੱਕ, ਉਹ ਮੋੜਿਆ ਜੀ 8795 ਕਰੋੜ, ਲਗਭਗ 8800 ਕਰੋੜ ਦਾ ਹੀ। 10,000 ਕਰੋੜ ਦਾ ਵੀ ਅਸੀਂ ਕਰਜ਼ੇ ਦਾ ਵਿਆਜ ਨਹੀਂ ਮੋੜਿਆ, ਜੇ ਮੂਲ ਖੜਾ ਹੈ। ਇਹ ਸਿਰਫ ਵਿਆਜ ਦੀ ਰਾਸ਼ੀ ਹੈ। ਜੀ ਜੀ। ਤੇ ਇਸ ਲਈ ਪੰਜਾਬ ਦੇ ਸਿਰ ਤੇ ਤੁਸੀਂ ਹਿਸਾਬ ਲਾ ਲਓ ਪੰਡ ਕਿਸ ਕਦਰ ਵੱਧਦੀ ਹੈ। ਅਪ੍ਰੈਲ ਤੋਂ ਅਕਤੂਬਰ 2022 ਤੱਕ ਮਗਰਲੇ ਸਾਲ ਨਾਲੋਂ 0.30% ਸਾਡੀ ਆਮਦਨ ਘਟੀ ਹੈ। ਆਮਦਨ ਦੇ ਸਰੋਤਾਂ 'ਚ ਕਮੀ ਆਈ ਹੈ। ਇੱਥੋਂ ਹਿਸਾਬ ਲਾ ਲਓ ਤੁਸੀਂ ਕਿ ਪਿਛਲੇ ਵਿੱਤੀ ਵਰੇ 'ਚ 9,647 ਕਰੋੜ ਦੀ ਆਮਦਨ ਦਾ ਟੀਚਾ ਰੱਖਿਆ ਸੀ ਸਰਕਾਰ ਨੇ। ਇਸ ਸਾਲ ਸਰਕਾਰ ਦਾ ਟੀਚਾ ਸੀਗਾ ਕਿ ਅਸੀਂ 9,647 ਕਰੋੜ ਦੀ ਆਮਦਨ ਕਰਨੀ ਹੈ, ਤੇ ਆਮਦਨ 4,719 ਕਰੋੜ ਰੁਪਏ ਹੋਈ ਹੈ। 9,000 ਦੀ ਆਮਦਨ ਦੇ ਬਦਲੇ 47, ਮਤਲਬ ਹਾਂ ਲਗਭਗ 10,000 ਦਾ ਟੀਚਾ ਹੋਵੇ ਤੇ 5,000 ਤੁਹਾਡੇ ਕੋਲ ਪ੍ਰਾਪਤ ਹੋਵੇ, ਮਤਲਬ 9600 ਦੀ ਰੱਖੀ ਆ, 4700 ਹੋਈ ਆ ਜੀ। ਯਾਨੀ ਕਿ ਤੁਸੀਂ 5,000 ਕਰੋੜ ਦਾ ਗੈਪ ਹੈ। ਮਤਲਬ 1,500 ਦਾ ਹੋਵੇ ਫਰਕ ਤਾਂ ਸਮਝ ਆਉਂਦਾ ਹੈ ਜੀ। 5,000 ਕਰੋੜ ਦਾ ਗੈਪ ਹੈ। ਇਹ ਕਿੱਥੇ ਖਾਮੀ ਹੈ ਫਿਰ ਪੁੱਛ ਲੈਣ, ਚੈੱਕ ਕਰਨ ਦੀ ਲੋੜ ਹੈ। ਸਟਾਂਪ ਡਿਊਟੀ 3.28% ਦੀ ਕਮੀ ਆ ਗਈ ਸਟਾਂਪ ਡਿਊਟੀ 'ਚ। ਠੀਕ ਹੈ। ਇੱਥੋਂ ਹਿਸਾਬ ਲਾ ਲਓ ਕਾਰਨ ਜਦੋਂ ਨੀਤੀਆਂ ਇਹ ਜਿਹੀਆਂ। ਇਸ ਸਾਲ ਦੇ ਵਿੱਚ 3,345 ਕਰੋੜ ਸਾਡੀ ਪੈਟਰੋਲੀਅਮ ਪਦਾਰਥਾਂ ਦੀ ਕਮੀ ਰਹਿ ਗਈ, ਮਤਲਬ ਆਮਦਨ ਹੋਈ ਹੈ, ਜਿਹੜੀ ਪਿਛਲੇ ਸਾਲ 4,275 ਕਰੋੜ ਸੀ। ਅੱਛਾ, ਉਹ ਵੀ ਸਾਡੀ ਘਟ ਗਈ। ਪੈਟਰੋਲ ਤੋਂ ਸਿੱਧਾ ਸਰਕਾਰ ਨੂੰ ਬੈਟ ਆਉਂਦਾ ਅਜੇ ਵੀ, ਹਾਂਜੀ, ਉਹ ਘਟ ਗਿਆ। ਠੀਕ ਹੈ ਨਾ। ਇਸੇ ਤਰ੍ਹਾਂ ਸਟੈਂਪ ਅਜੇ ਤੱਕ ਸਮਝ ਹੀ ਨਹੀਂ ਆਈ ਇਹਨਾਂ ਨੂੰ ਕਿ ਪਲਾਂਟਾਂ ਦੀਆਂ ਰਜਿਸਟਰੀਆਂ ਕਿਵੇਂ ਕਰਾਉਣੀਆਂ, ਕਿਵੇਂ ਨਹੀਂ, ਉਸੇ ਚ ਉਲਝੇ ਨੇ ਅਜੇ ਤੱਕ। ਆਨਲਾਈਨ ਸਟਾਂਪ ਜੇ। ਸੋ ਇੱਥੋਂ ਸਰਕਾਰੀ ਦਾਅਵੇ ਕੁਝ ਹੋਰ ਨੇ, ਹਕੀਕਤ ਕੁਝ ਹੋਰ ਹੈ। ਔਰ ਹੁਣ ਆਰਥਿਕ ਮਾਹਿਰਾਂ ਦਾ ਕਹਿਣਾ ਕਿ ਕਰਜ਼ੇ ਦੀ ਪੰਡ ਇਸ ਕਦਰ ਵਧਣੀ ਹੈ ਕਿ ਅਗਲੇ ਆਉਂਦੇ ਮਹੀਨਿਆਂ 'ਚ ਸਰਕਾਰਾਂ ਤੋਂ ਤਨਖਾਹਾਂ ਨਹੀਂ ਦੇ ਹੋਣੀਆਂ। ਠੀਕ ਹੈ। ਔਰ ਕੇਂਦਰ ਜਾਣਬੁੱਝ ਕੇ ਪੰਜਾਬ ਨੂੰ ਪਹਿਲਾਂ ਤੋਂ ਹੀ ਤੰਗ ਪਰੇਸ਼ਾਨ ਕਰਦਾ ਆ ਰਿਹਾ। ਤੇ ਕੇਂਦਰ ਦੀ ਨੀਤੀ ਹੈ ਕਿ ਸਰਕਾਰ ਫੇਲ ਹੋਵੇ। ਤੇ ਦੂਸਰੇ ਪਾਸੇ ਇਹਨਾਂ ਦੀਆਂ ਲੀਡਰਾਂ ਦੀਆਂ ਆਪਣੀਆਂ ਨਲਾਇਕੀਆਂ ਨੇ ਕਿ ਉਹਨਾਂ ਨੂੰ ਪਤਾ ਹੀ ਨਹੀਂਗਾ ਅਸੀਂ ਕੀ ਕਰਨਾ, ਕੀ ਬੋਲਣਾ, ਕੋਈ ਬਲੂ ਪ੍ਰਿੰਟ ਹੀ ਨਹੀਂਗਾ ਸਰਕਾਰ ਦਾ। ਜੀ ਜੀ ਬਿਲਕੁਲ। ਜਿਨ੍ਹਾਂ ਦੇ ਮਿਸ਼ਨ ਰੋਡ ਸ਼ੋਅ ਕਰਨੇ ਹੋਣ, ਜਿਨ੍ਹਾਂ ਦੇ ਮਿਸ਼ਨ ਸਿਰਫ ਪ੍ਰਚਾਰ ਰੈਲੀਆਂ 'ਚ ਬੋਲਣ ਦੀ ਆਦਤ ਹੋਵੇ, ਜਿਨ੍ਹਾਂ ਨੂੰ ਮਾਈਕ ਤੇ ਹੀ ਬੋਲਣਾ ਆਉਂਦਾ ਹੋਵੇ,
ਜੀ। ਹੁਣ ਉਹ ਹਰਾ ਪੈਨ ਰੱਖ ਕੇ ਭੁੱਲ ਗਏ ਹੁਣ ਜਿਹੜੇ, ਫਿਰ ਬਿਲਕੁਲ। ਉਹ ਕੰਮ ਕਿੱਥੋਂ ਹੋਣਗੇ? ਸੋ ਜੀ। ਇਸ ਲਈ ਪੰਜਾਬ ਦੀ ਆਮਦਨ ਘਟ ਰਹੀ ਹੈ, ਕਰਜ਼ੇ ਦਾ ਬੋਝ ਵੱਧ ਰਿਹਾ ਹੈ, ਤੇ ਇਹ ਦਾਅਵੇ ਅੰਕੜੇ ਝੂਠੇ ਸਾਬਤ ਹੋ ਰਹੇ ਨੇ। ਇਹ ਫਿਕਰਮੰਦੀ ਵਾਲੀ ਗੱਲ ਹੈ। ਜੀ, ਬਿਲਕੁਲ, ਬਿਲਕੁਲ। ਜਦੋਂ ਮੈਨੂੰ ਚੰਗੀ ਤਰ੍ਹਾਂ ਯਾਦ ਆ, ਜਦੋਂ ਮਾਨ ਸਾਹਿਬ ਨੂੰ ਸੀਐਮ ਅਨਾਉਂਸ ਕੀਤਾ ਸੀਗਾ ਸ਼ਰਮਾ ਜੀ, ਉਦੋਂ ਕੇਜਰੀਵਾਲ ਸਾਹਿਬ ਨਾਲ ਬਹਿੰਦੇ ਹੁੰਦੇ ਸੀ ਹਰ ਇੰਟਰਵਿਊ ਦੇ ਵਿੱਚ। ਉਹ ਦੱਸਦੇ ਹੁੰਦੇ ਸੀ ਕਿ ਇੰਨੇ ਹਜ਼ਾਰ ਕਰੋੜ ਇੱਧਰੋਂ, ਇੰਨੇ ਹਜ਼ਾਰ ਕਰੋੜ ਇੱਧਰੋਂ। ਆ ਕਿੱਧਰੋਂ ਰਿਹਾ? ਹੁਣ ਉਹ ਪੰਜਾਬੀ ਦੱਸ ਦੇਣਗੇ ਕਿ ਕਿੱਧਰੋਂ ਆ ਰਿਹਾ ਕਿ ਨਹੀਂ ਆ ਰਿਹਾ। ਖੈਰ, ਆਪਾਂ ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਐਸਜੀਪੀਸੀ ਦੀ। ਅ, ਐਸਜੀਪੀਸੀ ਨੂੰ ਹੁਣ ਬੰਦੀ ਸਿੰਘ ਯਾਦ ਆਏ ਨੇ। ਜੇ ਮੈਂ ਗਲਤ ਨਾ ਹੋਵਾਂ ਸ਼ਰਮਾ ਜੀ, ਇਸ ਤੋਂ ਪਹਿਲਾਂ ਇਹਨਾਂ ਇਹਨਾਂ ਮਸਲਿਆਂ ਤੇ ਬਹੁਤ ਘੱਟ ਗੌਰ ਕੀਤੀ ਗਈ ਹੈ। ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਹੈ। ਅਸੀਂ ਇਸ ਗੱਲ ਦੇ ਬਿਲਕੁਲ ਹੱਕ ਦੇ ਵਿੱਚ ਹਾਂ ਕਿ ਜਿੰਨੇ ਵੀ ਲੋਕ, ਚਾਹੇ ਉਹ ਬੰਦੀ ਸਿੰਘ ਨੇ, ਚਾਹੇ ਕਿਸੇ ਫਿਰਕੇ ਤੋਂ ਨੇ, ਜਿਹੜਾ ਬੰਦਾ ਆਪਦੇ ਕੀਤੇ ਦੀ ਸਜ਼ਾ ਪੂਰੀ ਕਰ ਚੁੱਕਿਆ, ਉਹ ਜੇਲ੍ਹ ਤੋਂ ਰਿਹਾ ਹੋਣਾ ਚਾਹੀਦਾ ਹੈ। ਬਸ਼ਰਤੇ ਉਹਦੀ ਵਿਚਾਰਧਾਰਾ ਕੋਈ ਆ, ਉਹਦਾ ਧਰਮ ਕੋਈ ਮਰਜ਼ੀ ਹੈ, ਇਹਦੇ ਆਧਾਰ ਤੇ ਕਿਸੇ ਨੂੰ ਜੇਲ੍ਹ ਦੇ ਵਿੱਚ ਬੰਦ ਨਹੀਂ ਰੱਖਣਾ ਚਾਹੀਦਾ। ਦਸਤਖਤ ਮੁਹਿੰਮ ਅੱਜ ਤੋਂ ਸ਼ੁਰੂ ਹੈ ਜੀ, ਐਸਜੀਪੀਸੀ ਦੀ ਬੰਦੀ ਸਿੰਘਾਂ ਦੀ ਰਿਹਾਈ ਦੀ। ਪ੍ਰਵੀਨ ਜੀ, ਬਿਲਕੁਲ ਬੰਦੀ ਸਿੰਘਾਂ ਦੀ ਫਿਕਰਮੰਦੀ ਸ਼੍ਰੋਮਣੀ ਕਮੇਟੀ ਨੂੰ ਅਕਾਲੀ ਦਲ ਔਰ ਭਾਜਪਾ ਦਾ ਨਾਤਾ ਟੁੱਟਣ ਤੋਂ ਬਾਅਦ ਯਾਦ ਆਈ ਹੈ। ਜੀ। ਉਸ ਤੋਂ ਪਹਿਲਾਂ ਇਹਨਾਂ ਨੂੰ ਕਦੇ ਫਿਕਰਮੰਦੀ ਕਦੇ ਨਹੀਂ ਹੋਈ। ਫਿਕਰ। ਵਾਜਪਾਈ ਸਾਹਿਬ ਹੂੰ। ਪ੍ਰਧਾਨ ਮੰਤਰੀ ਰਹੇ, ਜੀ। ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਰਹੇ, ਵਾਜਪਾਈ ਦੀ ਸਰਕਾਰ ਦੇ ਵਿੱਚ ਢੀਂਡਸੇ ਵਰਗੇ ਮੰਤਰੀ ਰਹੇ, ਜੀ। ਸੁਖਬੀਰ ਬਾਦਲ ਵਰਗੇ ਮੰਤਰੀ ਰਹੇ, ਗੁਜਰਾਲ ਮੋਦੀ ਸਾਹਿਬ ਵੀ ਦੇ ਰਹਿ ਗਏ ਜੀ। ਮੋਦੀ, ਬਿਲਕੁਲ, ਮੋਦੀ ਦੇ ਕਾਰਜਕਾਲ ਦੇ ਦੌਰਾਨ ਜੀ। ਆਪਣੀ ਘਰ ਦੀ ਨੂੰਹ ਮੰਤਰੀ ਰਹੀ ਕੈਬਨਿਟ ਦੇ ਜੀ, ਵਿੱਚ। ਤੇ ਬਿਲਕੁਲ। ਤਦ ਮਸਲੇ ਹੱਲ ਕਿਉਂ ਨਹੀਂ ਕਰਾ ਲਏ ਬਈ? ਹੂੰ। ਜੇਕਰ ਨੀਅਤ ਹੁੰਦੀ, ਨੀਤੀ ਹੁੰਦੀ। ਔਰ ਬੰਦੀ ਸਿੰਘਾਂ ਦੀ ਰਿਹਾਈ ਲਈ ਕਹਿੰਦੇ ਜੀ ਅਸੀਂ ਮੈਮੋਰੈਂਡਮ ਬਹੁਤ ਦਿੱਤੇ, ਹੂੰ। ਅਸੀਂ ਚਿੱਠੀਆਂ ਬਹੁਤ ਲਿਖੀਆਂ। ਹੂੰ। ਧਰਾਤਲ ਤੇ ਉਤਰ ਕੇ ਸ਼੍ਰੋਮਣੀ ਕਮੇਟੀ ਨੇ ਜਾਂ ਅਕਾਲੀ ਦਲ ਨੇ ਕਦੋਂ ਲੜਾਈ ਲੜੀ ਹੈ? ਜੀ। ਅਕਾਲੀ ਦਲ ਦਾ ਇਤਿਹਾਸ ਤਾਂ ਮੋਰਚਿਆਂ ਵਾਲਾ ਇਤਿਹਾਸ ਹੈ। ਹੈਗਾ ਬਿਲਕੁਲ। ਅਕਾਲੀ ਦਲ ਦਾ ਇਤਿਹਾਸ ਤਾਂ ਧਰਨੇ ਵਾਲਾ ਇਤਿਹਾਸ ਹੈ। ਅਕਾਲੀ ਹੂੰ। ਦਲ ਦਾ ਇਤਿਹਾਸ ਤਾਂ ਮਤਲਬ ਕਿ ਆਪਣੇ ਹੱਕਾਂ ਸੱਚਾਂ ਲਈ ਲੜਨ ਦੇ ਲਈ ਜੇਲ੍ਹ ਪਰ ਅੰਦੋਲਨ ਵਰਗਾ ਇਤਿਹਾਸ ਹੈ। ਜੀ। ਤੇ ਦੱਸ ਦਿਓ ਮੈਨੂੰ ਕਿ ਸ਼੍ਰੋਮਣੀ ਕਮੇਟੀ ਕਦੇ ਇਸ ਰਾਹ ਤੇ ਤੁਰੀ ਹੋਵੇ ਕਿ ਐਂ ਕਰੋ ਜੀ, ਆ ਜਿੰਨੇ ਬੰਦੀ ਸਿੰਘ ਅੰਦਰ ਮਤਲਬ ਕਿ ਤੁਸੀਂ ਧੱਕੇ ਨਾਲ ਰੱਖੇ ਨੇ, ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਗਈਆਂ, ਉਹਨਾਂ ਨੂੰ ਤੁਸੀਂ ਰਿਹਾ ਨਹੀਂ ਕਰ ਰਹੇ, ਹੂੰ। ਜਿੰਨੇ ਹੈਗੇ ਨੇ ਜੀ, ਰੋਜ਼ ਸਾਡਾ ਉਨਿਆਂ ਦਾ ਜੱਥਾ ਰੋਜ਼ ਜੇਲ੍ਹ ਚ ਆਇਆ ਕਰੂਗਾ। ਕਰ ਲੈਣ ਮੈਮ ਸ਼ੁਰੂ। ਹੂੰ। ਅਜੇ ਵੀ ਨਹੀਂ ਕਰ ਪਾ ਰਹੇ ਹੋ। ਜੀ। ਅਜੇ ਵੀ ਕਹਿੰਦੇ ਦਸਤਖਤ ਕਰਾ ਕੇ ਚਿੱਠੀ ਰਾਜਪਾਲ ਸਾਹਿਬ ਨੂੰ ਦੇ ਕੇ ਆਵਾਂਗੇ। ਮਤਲਬ ਸੇਫ ਖੇਡਣਾ ਚਾਹੁੰਦੇ ਨੇ। ਜੀ, 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 ਜੀ। ਇਹ ਆਰ ਪਾਰ ਦੀ ਜੰਗ ਨਹੀਂ ਹੈ। ਜੇਕਰ ਹੂੰ। ਸੱਚਮੁੱਚ ਪੀੜ ਹੋਵੇ, ਫਿਰ ਉਦੋਂ ਅਹਿਸਾਸ ਹੋਵੇ ਕਿ ਹਾਂ ਤੁਸੀਂ ਇਹ ਮਤਲਬ ਕਿ ਕਿਹਨਾਂ ਲਈ ਲੜ ਰਹੇ ਹੋ। ਹੂੰ। ਕੀ ਇਹ ਕੌਮ ਦੀ ਲੜਾਈ ਲੜ ਰਹੇ ਨੇ, ਜਾਂ ਸਿਰਫ ਗੋਲਕਾਂ ਦੇ ਉੱਤੇ ਨਜ਼ਰ ਰਹਿੰਦੀ ਹੈ ਕਿ ਹਾਂ ਹਿਸਾਬ ਕਿਤਾਬ ਕਿਵੇਂ ਰੱਖਣਾ। ਜਾਂ ਗੁਰਦੁਆਰਾ ਦਰਬਾਰ ਸਾਹਿਬ ਕੋਈ ਬੰਦਾ ਆ ਜਾਵੇ, ਉਹ ਚਾਹੇ ਕੌਮ ਦੀ ਸੇਵਾ ਕਰਦਾ, ਚਾਹੇ ਕਿਸੇ ਧਰਮ ਦੀ ਸੇਵਾ ਕਰਦਾ, ਚਾਹੇ ਸਮਾਜ ਦੀ ਸੇਵਾ ਕਰਦਾ, ਹੂੰ। ਉਹਦਾ ਕੈਮਰਾ ਔਨ ਹੋ ਜਾਵੇ ਤਾਂ ਧੱਕੇ ਮੁੱਕੀ। ਜੀ। ਤਾਂ ਕੱਲ ਜੋ ਕੁਝ ਵਾਪਰਿਆ ਦਰਬਾਰ ਸਾਹਿਬ ਦੇ ਹਾਂਜੀ। ਵਿੱਚ, ਉਹ ਸਭ ਨੇ ਸਵਾਲ ਖੜੇ ਕੀਤੇ ਕਿ ਘੱਟੋ ਘੱਟ ਆਪਣੇ ਮੁਲਾਜ਼ਮਾਂ ਨੂੰ, ਉੱਥੇ ਪਹਿਰੇਦਾਰਾਂ ਨੂੰ ਸ਼ਬਦ ਬੋਲਣੇ ਤਾਂ ਸਿਖਾ ਦਿਓ। ਹੂੰ। ਦਰਬਾਰ ਸਾਹਿਬ ਜਿੱਥੇ ਸ਼ਬਦ ਦੀ ਗੰਗਾ ਵਹਿੰਦੀ ਆ, ਜਿੱਥੇ ਮਤਲਬ ਕਿ ਅੰਮ੍ਰਿਤ ਦਾ ਮੀਂਹ ਵਰਸਦਾ ਹੈ, ਤੇ ਤੁਸੀਂ ਹੂੰ। ਉੱਥੇ ਵੀ ਮਤਲਬ ਕਿ ਕੌੜੇ ਬੋਲ ਬੋਲਣ ਵਾਲੇ ਬੰਦੇ ਰੱਖੇ ਨੇ। ਉਹਨਾਂ ਨੂੰ ਘੱਟੋ ਘੱਟ ਇਹ ਗਿਆਨ ਤਾਂ ਦੇ ਲਓ ਕਿ ਬੋਲਣਾ ਕਿਵੇਂ ਹੈ। ਜੀ। ਤੇ ਜੀ ਅੱਜ ਸ਼੍ਰੋਮਣੀ ਕਮੇਟੀ ਕਹਿੰਦੀ ਕਿ ਹੁਣ ਅਸੀਂ ਹਰ ਗੁਰਦੁਆਰੇ ਦੇ ਅੰਦਰ, ਹਰ ਧਾਰਮਿਕ ਸਥਾਨ ਦੇ ਉੱਤੇ, ਪੰਜਾਬ ਦੇ ਵੱਖ-ਵੱਖ ਥਾਵਾਂ ਦੇ ਉੱਤੇ ਇੱਕ ਦਸਤਖਤ ਮੁਹਿੰਮ ਸ਼ੁਰੂ ਕਰ ਰਹੇ ਹਾਂ ਬੰਦੀ ਠੀਕ ਸਿੰਘਾਂ ਹੈ। ਦੀ ਰਿਹਾਈ ਲਈ। ਕਿਉਂਕਿ ਅਸੀਂ ਮੈਮੋਰੈਂਡਮ ਬਹੁਤ ਦੇ ਲਏ, ਮੰਗ ਪੱਤਰ ਬਹੁਤ ਦੇ ਲਏ, ਅਸੀਂ ਧਰਨੇ ਵੀ ਲਾ ਲਏ, ਅਸੀਂ ਮੁਜ਼ਾਹਰੇ ਵੀ ਕਰ ਲਏ, ਪਰ ਹੂੰ। ਸਰਕਾਰ ਸੁਣਦੀ ਨਹੀਂ ਜੀ। ਇਸ ਲਈ ਕੇਂਦਰ ਸਰਕਾਰ ਨੂੰ ਰੋਸ ਪ੍ਰਗਟਾਉਣ ਦੇ ਲਈ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਅੱਜ 9 ਵਜੇ ਤੋਂ ਪ੍ਰਧਾਨ ਧਾਮੀ ਸਾਹਿਬ ਦੀ ਅਗਵਾਈ ਹੇਠ ਦਸਤਖਤ ਮੁਹਿੰਮ ਦੀ ਸ਼ੁਰੂਆਤ ਹੋਊਗੀ। ਉਹ ਦਸਤਖਤਾਂ ਦੇ ਬੰਡਲ ਇਕੱਠੇ ਕਰਕੇ ਫਿਰ ਰਾਜਪਾਲ ਸਾਹਿਬ ਨੂੰ ਸੌਂਪ ਕੇ ਆਵਾਂਗੇ ਤਾਂ ਕਿ ਬੰਦੀ ਸਿੰਘਾਂ ਦੀ ਰਿਹਾਈ ਹੋ ਸਕੇ। ਉਹਦੇ ਲਈ ਅਸੀਂ ਧਰਤੀ ਤੋਂ ਉਤਰ ਕੇ ਅਜੇ ਨਹੀਂ ਲੜਾਂਗੇ, ਅਜੇ ਜੇਲ੍ਹਾਂ ਨਹੀਂ ਭਰਾਂਗੇ, ਅਜੇ ਅਸੀਂ ਦਿੱਲੀ ਜਾ ਕੇ ਮੋਦੀ ਦੇ ਘਰ ਮੂਹਰੇ, ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਘਰ ਮੂਹਰੇ ਜੰਤਰ ਮੰਤਰ ਜਾ ਕੇ ਪ੍ਰਦਰਸ਼ਨ ਨਹੀਂ ਕਰਾਂਗੇ, ਕਿਉਂਕਿ ਸੁਖਬੀਰ ਬਾਦਲ ਜੀ ਦਾ ਅਜੇ ਸਾਨੂੰ ਹੁਕਮ ਨਹੀਂ ਆਇਆ। ਜੀ, ਬਿਲਕੁਲ ਸਹੀ ਹੈ, ਬਿਲਕੁਲ ਸਹੀ। ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ। ਭਾਰਤ ਦਾ ਮੀਡੀਆ ਵੈਸੇ ਤਾਂ ਬਹੁਤ ਚਿਰ ਤੋਂ ਹੀ ਕਿਉਂਕਿ ਐਮਰਜੈਂਸੀ ਵੇਲੇ ਵੀ ਭਾਰਤ ਦੇ ਇੱਕ ਪੱਤਰਕਾਰ ਨੇ ਲਿਖਿਆ ਬਾਅਦ ਦੇ ਵਿੱਚ ਕਿ ਸਾਨੂੰ ਲਾਲ ਕ੍ਰਿਸ਼ਨ ਅਡਵਾਨੀ ਨੇ ਕਿਹਾ ਕਿ ਤੁਹਾਨੂੰ ਝੁਕਣ ਲਈ ਕਿਹਾ ਸੀ, ਤੁਸੀਂ ਤਾਂ ਰਿੰਗਣ ਹੀ ਲੱਗ ਪਏ। ਤੇ ਉਸ ਤੋਂ ਬਾਅਦ ਵੀ ਭਾਰਤ ਦਾ ਮੀਡੀਆ ਪੰਜਾਬ ਬਾਰੇ ਕਿਵੇਂ ਦਾ ਨੈਰੇਟਿਵ ਰੱਖਦਾ ਹੈ। ਕਾਰਪੋਰੇਟਾਂ ਦਾ ਖਰੀਦਿਆ ਹੋਇਆ 2014 ਤੋਂ ਬਾਅਦ ਤਾਂ ਜ਼ਿਆਦਾ ਹੀ ਝੋਲੀ ਚੁੱਕ ਹੋ ਗਿਆ, ਜ਼ਿਆਦਾ ਹੀ ਟੁੱਕੜ ਬੋਚ ਹੋ ਗਿਆ। ਪਰ ਇਹ ਚਰਚਾ ਹੁਣ ਫਿਰ ਜ਼ੋਰ ਫੜ ਗਈ ਹੈ ਕਿ ਕਾਰਪੋਰੇਟਾਂ ਨੇ ਭਾਰਤ ਦਾ ਮੀਡੀਆ ਖਰੀਦ ਲਿਆ। ਪਰ ਇੱਕ ਉਸ ਕਲਮ ਦੇ ਬਾਰੇ ਚਰਚਾ ਜ਼ਰੂਰ ਹੈ, ਜਿਹੜੀ ਕਲਮ ਨੇ ਕਿਹਾ ਕਿ ਸੇਠ ਦੇ ਕੋਲੇ ਸਭ ਕੁਝ ਹੈ ਪਰ ਮੈਂ ਹੈ ਨਹੀਂ।
ਬਿਲਕੁਲ ਪ੍ਰਵੀਨ ਜੀ, ਸਵਾਲ ਹੈਗਾ ਕਿ ਐਨਡੀਟੀਵੀ ਨੂੰ ਲੈ ਕੇ ਇੱਕ ਵਾਰ ਫਿਰ ਇਹ ਸਵਾਲ ਚਰਚਾ ਚ ਆਇਆ ਕਿ ਮੀਡੀਆ ਸੱਤਾਧਾਰੀ ਹੁੰਦਾ ਜਾ ਰਿਹਾ ਹੈ, ਹੂੰ, ਮੀਡੀਆ ਕਾਰਪੋਰੇਟ ਪੱਖੀ ਹੁੰਦਾ ਜਾ ਰਿਹਾ ਹੈ, ਮੀਡੀਆ ਲੋਕ ਪੱਖੀ ਨਹੀਂ ਹੈ। ਜੀ। ਪ੍ਰਵੀਨ ਜੀ, ਐਨਡੀਟੀਵੀ ਦੇ ਵਿੱਚ ਇਸ ਮੌਕੇ ਪਰਨਵ ਰਾਓ ਹੋਰਾਂ ਨੇ ਜਾਂ ਉਹਨਾਂ ਦੀ ਧਰਮ ਪਤਨੀ ਨੇ ਜਾਂ ਖੁਦ ਰਵੀਸ਼ ਕੁਮਾਰ ਹੋਰਾਂ ਨੇ ਅਸਤੀਫੇ ਦੇ ਦਿੱਤੇ ਨੇ। ਹੂੰ, ਹੂੰ, ਪਰਨਵ ਰਾਏ ਹੋਰਾਂ ਬਾਰੇ ਕਿਹਾ ਜਾ ਰਿਹਾ ਕਿ ਉਹ ਅਡਾਨੀ ਦੇ ਐਂਟਰੀ ਤੋਂ ਬਾਅਦ ਹੀ ਇਹ ਦਬਾਅ ਚੱਲ ਰਹੇ ਸੀਗੇ ਤੇ ਉਹਨਾਂ ਨੇ ਆਖਰ ਜਦੋਂ ਪੂਰਨ ਤੌਰ ਤੇ ਉਹਨਾਂ ਦੇ ਕੰਟਰੋਲ ਚ ਗਿਆ ਤੇ ਉਸੇ ਦਿਨ ਉਹਨਾਂ ਨੇ ਅਸਤੀਫੇ ਦਿੱਤੇ। ਬੇਸ਼ੱਕ ਅਜੇ ਕਿਹਾ ਜਾ ਰਿਹਾ ਕਿ ਸ਼ਾਇਦ ਉਹ ਦੋਏ ਆਦਮੀ ਤਿਵੇਂ ਬੋਰਡ ਦੇ ਵਿੱਚ ਬਣੇ ਰਹਿਣ, ਐਨਡੀਟੀਵੀ ਦੇ ਬੋਰਡ ਚ ਬਣੇ ਰਹਿਣ, ਪਰ ਜੀ, ਜਿਹੜੀ ਉਹ ਦੂਸਰੀ ਉਹਨਾਂ ਦੇ ਬਤੌਰ ਕਮੇਟੀ ਸੀ ਜਿਹਦੇ ਉਹ ਮੁਖੀ ਵਜੋਂ ਕੰਮ ਕਰਦੇ ਸੀਗੇ, ਡਾਇਰੈਕਟਰ ਅਹੁਦਿਆਂ ਤੇ ਸੀਗੇ, ਉਹਨਾਂ ਤੋਂ ਉਹਨਾਂ ਨੇ ਅਸਤੀਫੇ ਦਿੱਤੇ ਨੇ ਤੇ ਪਤਾ ਲੱਗ ਰਿਹਾ ਰਵੀਸ਼ ਕੁਮਾਰ ਨੇ ਵੀ ਅਸਤੀਫਾ ਦੇ ਦਿੱਤਾ ਜੀ। ਹੈ। ਤੁਸੀਂ ਇਹ ਦੇਖੋ ਕਿ ਅਡਾਨੀ ਜਿਹਦੇ ਕੋਲ ਇੰਨਾ ਪੈਸਾ ਹੈ, ਅਚਾਨਕ ਇਸ ਮੌਕੇ ਵੱਡੀ ਮਤਲਬ ਕਿ ਛਾਲ ਮਾਰ ਕੇ ਉੱਪਰ ਆਇਆ ਹੈ ਨਾ, ਹੂੰ, ਤੇ ਟਾਟਾ ਬਿਰਲਾ ਨੂੰ ਪਿੱਛੇ ਛੱਡ ਤੇ ਅਵਾਨੀਆਂ ਨੂੰ ਵੀ ਪਿੱਛੇ ਛੱਡ, ਹੈ ਨਾ, ਹੂੰ, ਉਹਦੇ ਵਿੱਚ ਅਡਾਨੀ ਲਈ ਕੋਈ ਨਵਾਂ ਚੈਨਲ ਖੜਾ ਕਰਨਾ ਕੋਈ ਮੁਸ਼ਕਲ ਤਾਂ ਨਹੀਂ ਸੀ। ਨਹੀਂ ਸੀਗਾ, ਬਿਲਕੁਲ ਸਹੀ ਹੈ। ਜੇਕਰ ਉਹ ਚਾਹੁੰਦੇ ਤਾਂ ਉਹ ਇਸ ਐਨਡੀਟੀਵੀ ਨਾਲੋਂ ਵੀ ਵੱਡੇ ਪੱਧਰ ਦਾ, ਵੱਡੀ ਆਵਾਜ਼ ਵਾਲਾ, ਵੱਡੇ ਪ੍ਰਸਾਰ ਵਾਲਾ, ਵੱਡੀ ਪਹੁੰਚ ਵਾਲਾ, ਸਰਕਾਰ ਦਾ ਵੱਧ ਗੁਣਗਾਨ ਗਾਉਣ ਵਾਲਾ, ਆਪਣੇ ਅਨੁਸਾਰ, ਆਪਣੀ ਇੱਛਾ ਅਨੁਸਾਰ, ਆਪਣੇ ਨਕਸ਼ੇ ਅਨੁਸਾਰ ਚੈਨਲ ਖੜਾ ਕਰ ਸਕਦੇ ਸੀ। ਬਿਲਕੁਲ ਕਰ ਸਕਦੇ। ਤੇ ਜੀ। ਐਨਡੀਟੀਵੀ ਹੀ ਕਿਉਂ? ਹੂੰ, ਇਹਦਾ ਮਤਲਬ ਚੈਨਲ ਚਲਾਉਣ ਦੀ ਮਨਸ਼ਾ ਨਹੀਂ, ਹੂੰ, ਸਰਕਾਰ ਨੂੰ ਸਵਾਲ ਕਰਨ ਵਾਲੀ ਧਿਰ ਦੀ ਆਵਾਜ਼ ਬੰਦ ਕਰਨ ਦੀ ਮਨਸ਼ਾ ਸੀ। ਮਨਸ਼ਾ ਸਹੀ। ਐਨਡੀਟੀਵੀ ਦੇ ਉੱਤੇ ਅੱਖ ਇਸ ਲਈ ਸੀ ਕਿ ਉਹ ਸਰਕਾਰ ਦੀਆਂ ਅੱਖਾਂ 'ਚ ਅੱਖ ਪਾ ਕੇ ਗੱਲ ਕਰਦਾ ਸੀ। ਹੂੰ, ਐਨਡੀਟੀਵੀ ਤੇ ਨਜ਼ਰ ਇਸ ਲਈ ਸੀ ਕਿ ਉਹ ਸਰਕਾਰ ਨੂੰ ਸਵਾਲ ਕਰਦਾ ਸੀ, ਉਹ ਮੋਦੀ ਨੂੰ ਕਟਹਿਰੇ 'ਚ, ਮੋਦੀ ਦੀਆਂ ਨੀਤੀਆਂ ਨੂੰ ਕਟਹਿਰੇ 'ਚ ਖੜਾ ਕਰਦਾ ਸੀ। ਇਸ ਲਈ ਜੀ। ਐਨਡੀਟੀਵੀ ਤੇ ਨਜ਼ਰ ਸੀ। ਸੋ ਇਹ ਇੱਕ ਆਧਾਰ ਹੈ ਕਿ ਅਡਾਨੀ ਨੇ ਇਹੀ ਚੈਨਲ ਕਿਉਂ। ਹੂੰ, ਤੁਸੀਂ ਉਹ ਆਪਾਂ ਫਿਲਮਾਂ 'ਚ ਦੇਖਦੇ ਰਹੇ ਹਾਂ ਕਿ ਅੱਗੇ ਪੁਰਾਣੀਆਂ ਫਿਲਮਾਂ ਜਿਹੀਆਂ ਹੁੰਦੀਆਂ ਸੀਗੀਆਂ ਕਿ ਬੰਦਾ ਸ਼ਾਹੂਕਾਰ ਤੋਂ, ਸੇਠ ਤੋਂ ਲੋਨ ਲੈ ਲੈਂਦਾ ਤੇ ਜੀ। ਉਹ ਕਾਗਜ਼ ਤੇ ਗੁੱਠਾ ਲਵਾ ਲੈਂਦਾ, ਬਾਅਦ ਚੋਂ ਜ਼ਮੀਨ ਜਾਂ ਘਰੇ ਹੜੱਪ ਲੈਂਦਾ, ਹੈ ਨਾ, ਤੇ ਉਹ ਹੂੰ, ਬੰਦਾ ਹੂੰ, ਹੂੰ, ਕਰਜ਼ਾ ਲਾਉਂਦਾ ਵੀ ਮਰ ਜਾਂਦਾ ਤੇ ਬਾਅਦ ਚੋਂ ਜ਼ਮੀਨ ਤੇ ਘਰ ਵੀ ਨਹੀਂ ਬਚਦਾ। ਹੂੰ, ਹੁਣ ਇਹ ਕੰਪਨੀ ਨੇ ਇੱਕ ਕੰਪਨੀ ਤੋਂ ਲੋਨ ਲਿਆ ਸੀ, ਜੀ। ਐਨਡੀਟੀਵੀ ਦੀ, ਜਿਹਦੇ ਡਾਇਰੈਕਟਰ ਸੀਗੇ ਪਰਨਵ ਰਾਓ ਹੋਰੀ। ਉਹ ਕੰਪਨੀ ਜਿਹੜੀ ਉਹਨਾਂ ਦੀ ਪੀਆਰ ਕੰਪਨੀ ਟਾਈਪ ਜਿਵੇਂ ਬਣਾਈ ਹੁੰਦੀ ਹੈ, ਜਿਹਨੇ ਅੱਗੇ ਚੈਨਲ ਚਲਾਉਣਾ ਹੁੰਦਾ ਹੈ, ਉਸ ਕੰਪਨੀ ਨੇ ਇੱਕ ਕੰਪਨੀ ਤੋਂ ਕਰਜ਼ਾ ਲਿਆ ਹੋਇਆ ਸੀ ਤੇ ਜੀ। ਉਸ 29% ਸ਼ੇਅਰ ਬਣਦੇ ਨੇ ਉਹਦੇ, 29.18% ਸ਼ੇਅਰ ਬਣਦੇ ਨੇ ਉਹਦੇ। ਠੀਕ ਹੈ। ਤੇ ਅਡਾਨੀ ਨੇ ਉਹ ਕੰਪਨੀ ਹੀ ਖਰੀਦ ਲਈ ਹੂੰ, ਜਿੱਤੋਂ ਲੋਨ ਲਿਆ ਸੀ। ਹੁਣ ਜੀ। ਮਤਲਬ ਕਿ ਐਨਡੀਟੀਵੀ, ਸਮਝ ਲਓ ਐਨਡੀਟੀਵੀ ਦੀ ਉਹ ਕੰਪਨੀ ਅਡਾਨੀ ਦੀ ਕਰਜ਼ਦਾਰ ਬਣ ਗਈ ਹੂੰ, ਤੇ 29% ਉਹ ਸ਼ੇਅਰ ਲੈ ਕੇ ਉਹਦਾ ਜੀ, ਟੀਚਾ 26% ਹੋਰ ਖੁੱਲੇ ਬਾਜ਼ਾਰ 'ਚ ਪਏ ਸ਼ੇਅਰਾਂ ਨੂੰ ਹੱਥ ਪਾਉਣਾ ਸੀ। ਤੇ ਜੀ। ਜਦੋਂ ਉਹਦੇ ਹੱਥੇ ਕੰਟਰੋਲ ਆਇਆ, ਜਿੱਦਾਂ ਹੀ ਪਰਨਵ ਰਾਏ ਤੇ ਰਾਧਿਕਾ ਰਾਏ ਨੇ ਅਸਤੀਫਾ ਦਿੱਤਾ, ਤਦ ਹੂੰ, ਉਹਦੀ ਥਾਂ ਤੇ ਆਪਣੇ ਡਾਇਰੈਕਟਰ ਵੀ ਲਾਤੇ, ਜਿਹਦੇ ਨਿਯੁਕਤ ਹੂੰ, ਵੀ ਕਰਤੇ। ਤੇ ਉਹ ਜੀ। ਕਹਿੰਦੇ ਮੈਂ ਚਾਹੁੰਦਾ ਕਿ ਪਰਨਵ ਰਾਏ ਬਣੇ ਰਹਿਣ। ਹੂੰ, ਪਰ ਪਰਨਵ ਰਾਏ ਹੋਰਾਂ ਨੂੰ ਪਤਾ ਹੈ ਕਿ ਅਸੀਂ ਨਾ ਤਾਂ ਈਡੀ ਆ, ਨਾ ਅਸੀਂ ਇਨਕਮ ਟੈਕਸ ਆ, ਨਾ ਅਸੀਂ ਸੀਬੀਆਈ ਆ, ਨਾ ਅਸੀਂ ਹੋਰ ਸਰਕਾਰੀ ਤੋਤੇ ਮੀਡੀਆ ਵਾਲੇ ਚੈਨਲ ਆ ਜਿਹੜਾ ਇਹਨਾਂ ਦੇ ਕਹੇ ਤੇ ਟਰੈਂ ਕਰੀਏ। ਹੂੰ, ਸੋ ਹੂੰ, ਇਸ ਲਈ ਹੂੰ, ਉਹਨਾਂ ਨੇ ਫਿਰ ਅਸਤੀਫਾ ਦੇਣਾ ਹੀ ਮਨਜ਼ੂਰ ਕੀਤਾ ਤੇ ਰਵੀਸ਼ ਕੁਮਾਰ ਹੋਰਾਂ ਦਾ ਬਾਹਰ ਆਉਣਾ। ਇਹਦਾ ਮਤਲਬ ਰਵੀਸ਼ ਕੁਮਾਰ ਦੀ ਆਵਾਜ਼ ਨਹੀਂ ਤੁਸੀਂ ਰੋਕ ਸਕਦੇ। ਜੀ। ਤੁਸੀਂ ਉਹ ਤੋਂ ਇੱਕ ਲਾਲ ਰੰਗ ਵਾਲਾ ਉਹ ਐਨਡੀਟੀਵੀ ਲਿਖਿਆ ਮਾਈਕ ਤੱਕ ਹੋ ਸਕਦੇ ਹੋ, ਮਾਈਕ ਹੋ ਸਕਦੇ ਆ, ਬਿਲਕੁਲ ਸਹੀ। ਪਰ ਤੁਸੀਂ ਉਹਦੀ ਆਵਾਜ਼ ਨਹੀਂ ਉਹ ਤੋਂ ਖੋ ਸਕਦੇ। ਸੋ ਹੂੰ, ਇਸ ਲਈ ਉਹ ਆਵਾਜ਼ ਗੂੰਜੇਗੀ ਤੇ ਇਹ ਇੱਕ ਤਰਾਸਦੀ ਹੈ ਇਸ ਮੌਕੇ। ਇਸ ਨੂੰ ਕੱਲਾ ਤੁਸੀਂ ਕੇਂਦਰ ਦੇ ਸੰਦਰਭ ਦੇ ਵਿੱਚ, ਨਾ ਭਾਜਪਾ ਜੀ, ਦੇ ਸੰਦਰਭ ਦੇ ਵਿੱਚ, ਬਿਲਕੁਲ ਸਹੀ। ਕਾਰਪੋਰੇਟ ਅਦਾਰਿਆਂ ਦੇ ਸੰਦਰਭ 'ਚ ਨਾ ਦੇਖਿਓ। ਨਾ ਦੇਖੀ, ਸਹੀ ਹੈ। ਇਸ ਨੂੰ ਸਮੁੱਚੀ ਸਿਆਸੀ ਦਾ ਵਜੋਂ ਦੇਖਿਓ। ਹੂੰ, ਪੰਜਾਬ ਦਾ ਮੀਡੀਆ ਜਿਹੜਾ ਦਿੱਲੀ ਅੰਦੋਲਨ 'ਚ ਦੱਬ ਕੇ ਗੱਜਿਆ ਸੀ, ਹੂੰ, ਉਹ ਪੰਜਾਬ ਆ ਕੇ ਗਰਜ ਪੰਜਾਬ ਦੀ ਹੈ ਨੀ। ਸਰਕਾਰ ਦਾ ਤੋਤਾ ਬਣ ਗਿਆ। ਜੀ, ਜੀ, ਉਹ ਗਰਜ ਖਤਮ ਹੋ ਗਈ। ਮਹੀਨੇ ਦੇ ਵਿੱਚ 30 ਦਿਨ ਹੁੰਦੇ ਆ ਪ੍ਰਵੀਨ ਜੀ, ਤੇ ਹਾਂਜੀ, ਪੰਜਾਬ ਦੀਆਂ ਅਖਬਾਰਾਂ 'ਚ 32 ਇਸ਼ਤਿਹਾਰ ਛਪਦੇ ਆ ਇੱਕ ਮਹੀਨੇ 'ਚ। ਵਾਹ ਜੀ। ਹਰ ਰੋਜ਼ ਇਸ਼ਤਿਹਾਰ ਫਰੰਟ ਪੇਜ ਤੇ, ਹੂੰ, ਤੇ ਉਹ ਫਰੰਟ ਪੇਜ ਤੇ ਇਸ਼ਤਿਹਾਰ ਇਹੀ ਕਹਿ ਕੇ ਦਿੱਤਾ ਜਾਂਦਾ, ਕਿਆ ਚੱਕੋ ਤਨਖਾਹ ਦਾ ਖਰਚਾ, ਹੁਣ ਅੰਦਰ ਨਾ ਲਿਖਿਓ ਕੁਛ, ਹੂੰ, ਸਹੀ ਹੈ, ਬਿਲਕੁਲ। ਸਰਕਾਰ ਨੂੰ ਸਵਾਲ ਨਾ ਕਰਿਓ। ਤੇ ਜੀ, ਚੈਨਲ ਜਿਹੜੇ ਕਹਿੰਦੇ ਸੀ ਹੱਕ ਸੱਚ ਲਈ ਬੋਲਦੇ ਆ, ਗੋਦੀ ਮੀਡੀਆ ਦੇ ਖਿਲਾਫ ਡਟਦੇ ਆ, ਆਹ ਹੂੰ, ਕਰਦੇ ਆ, ਉਹ ਕਰਦੇ ਆ, ਉਹ ਖੁਦ ਕੇਜੀ ਮੀਡੀਆ ਬਣ ਗਏ। ਹਾਂ, ਸੁਸਰੀ ਬਣ ਗਏ ਉਹ। ਸੋ ਇਸ ਲਈ ਇਹ ਸਾਰਾ ਕੁਝ ਸਾਰੇ ਕਿਤੇ ਹੀ ਹੈ ਪ੍ਰਸਾਰ। ਇਹਦਾ ਮਤਲਬ ਜੀ, ਜੀ, ਪਹਿਲੀਆਂ ਸਰਕਾਰਾਂ ਦੇ ਸਮੇਂ ਵੀ ਹੁੰਦਾ ਰਿਹਾ। ਹੂੰ, ਅਕਾਲੀਆਂ ਨੇ ਆਪਣਾ ਢਾਂਚਾ ਹੀ ਖੜਾ ਕਰ ਲਿਆ, ਕਾਂਗਰਸੀਆਂ ਨੇ ਆਪਣਾ ਚੈਨਲ ਲਈ ਚਲਾ ਲਿਆ ਸੀ, ਹੈ ਨਾ। ਜੀ, ਪੱਤਰਕਾਰਾਂ ਨੂੰ ਸਮੇਂ-ਸਮੇਂ ਖਰੀਦਣ ਦੀ ਕੋਸ਼ਿਸ਼ਾਂ ਲੀਡਰਾਂ ਨੇ, ਇੱਕ ਪਾਰਟੀਆਂ ਨੇ ਕੀਤੀ ਆ।
ਹਾਂਜੀ। ਪਰ ਹੁਣ ਪਿਛਲੇ 5-7 ਸਾਲਾਂ ਤੋਂ ਰਾਜਨੀਤਿਕ ਧਿਰਾਂ ਨੂੰ, ਪਾਰਟੀਆਂ ਨੂੰ ਸਮਝ ਆ ਗਈ ਕਿ ਹੂੰ, ਪੱਤਰਕਾਰ ਨੂੰ ਕਿਉਂ ਖਰੀਦਣਾ ਜਦ ਮਾਲਕ ਵਿਕਣ ਨੂੰ ਤਿਆਰ ਹੈ, ਸਹੀ ਹੈ ਬਿਲਕੁਲ। ਜਦੋਂ ਚੈਨਲ ਵਿਕਣ ਨੂੰ ਤਿਆਰ ਹੈ, ਹੂੰ, ਜਦੋਂ ਅਦਾਰਾ ਵਿਕਣ ਨੂੰ ਤਿਆਰ ਹੈ। ਸੋ ਇਸ ਲਈ ਹੁਣ ਉਹ ਅਖਬਾਰਾਂ ਖਰੀਦਦੇ ਨੇ। ਪਹਿਲਾਂ ਪੱਤਰਕਾਰ ਖਰੀਦਦੇ ਸੀ, ਪਹਿਲਾਂ ਖਬਰ ਖਰੀਦਦੇ ਸੀ, ਫਿਰ ਪੰਨੇ ਖਰੀਦਣ ਲੱਗ ਗਏ, ਹੁਣ ਅਖਬਾਰ ਖਰੀਦ ਲੈਂਦੇ ਬਾਹਰ ਨੇ, ਹੁਣ ਚੈਨਲ ਖਰੀਦ ਲੈਂਦੇ ਨੇ। ਇੱਥੇ ਖੜੀ ਆ ਅਸਲੀ ਸਥਿਤੀ। ਹਾਂ, ਤਾਂ ਹੀ ਤਾਂ ਕਹਿੰਦੇ ਆ ਨਾ, ਕਹਿੰਦੇ ਪਹਿਲਾਂ ਦੇ ਮੀਡੀਆ ਦੇ 'ਚ ਹੁਣ ਮੀਡੀਆ ਦੇ ਫ਼ਰਕ ਕੀ ਹੈ, ਉਹ ਕਹਿੰਦੇ ਪਹਿਲਾਂ ਅਖਬਾਰ ਛਪ ਕੇ ਵਿਕਦੀ ਸੀ, ਛਪਣ ਹੂੰ ਤੋਂ ਬਾਅਦ ਵਿਕਦੀ ਸੀ, ਹੂੰ ਹੁਣ ਵਿਕ ਕੇ ਛਪਦੀ ਹੈ। ਛਪਦੀ ਹੈ। ਹਾਂ, ਬਿਲਕੁਲ। ਫ਼ਰਕ ਇੰਨਾ ਹੀ ਹੈ। ਜੀ। ਬਸ। ਆਪਾਂ ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ। ਕਈ ਵਾਰੀ ਸਾਡੇ ਤੋਂ ਕੋਈ ਇਹੋ ਜਿਹੀਆਂ ਕੁਤਾਹੀਆਂ ਹੋ ਜਾਂਦੀਆਂ ਕਿ ਭਵਿੱਖ ਦੇ ਵਿੱਚ ਫਿਰ ਸਾਨੂੰ ਉਹਨਾਂ ਦੀਆਂ ਗੱਲਾਂ ਜਵਾਬ ਸੁਣਨੇ ਪੈਂਦੇ ਆ। ਉਸ ਕਦਮ ਦੇ ਬਾਰੇ ਸਾਡੀ ਜਵਾਬਦੇਹੀ ਹੁੰਦੀ ਹੈ, ਇਸ ਕਰਕੇ ਸਾਨੂੰ ਜਵਾਬ ਦੇਣਾ ਬਣਦਾ ਹੈ। ਦੇਣਾ ਪੈਂਦਾ। ਹੁਣ ਚਰਚਾ ਇਹ ਹੈ ਸ਼ਰਮਾ ਜੀ ਕਿ ਮੂਸੇ ਵਾਲੇ ਦੀ ਜਿਹੜੀ ਜਿੱਥੇ ਉਹਦਾ ਅੰਤਿਮ ਸੰਸਕਾਰ ਕੀਤਾ ਗਿਆ ਸੀ, ਉੱਥੇ ਸਿਕਿਉਰਿਟੀ ਲਾਈ ਹੋਈ ਹੈ। ਚਲੋ ਉਹਦੇ ਮਾਪਿਆਂ ਦੇ ਲਿਹਾਜ਼ ਤੋਂ ਉਹ ਪੱਖ ਸਹੀ ਹੈ ਕਿ ਉਹਦੇ ਮਾਪਿਆਂ ਦੀ ਸਿਕਿਉਰਿਟੀ ਚਾਹੀਦੀ ਹੈ, ਔਰ ਲੋਕ ਵੀ ਵੱਡੀ ਗਿਣਤੀ ਆਉਂਦੇ ਨੇ। ਪਰ ਲੋਕਾਂ ਦਾ ਸਵਾਲ ਇਹ ਹੈ ਕਿ ਕੀ ਕਰੀਏ ਹੁਣ ਮਾਨ ਜੀ, ਮੂਸੇ ਵਾਲੇ ਤੋਂ ਜ਼ਿਆਦਾ ਸੁਰੱਖਿਆ ਹੁਣ ਸ਼ਮਸ਼ਾਨ ਦੀ? ਬਿਲਕੁਲ ਪ੍ਰਵੀਨ ਜੀ, ਜੇਕਰ ਮੂਸੇ ਵਾਲੇ ਨੂੰ ਸਹੀ ਸੁਰੱਖਿਆ ਮਿਲੀ ਹੁੰਦੀ ਜੀ, ਜਾਂ ਸਰਕਾਰ ਨੇ ਸੁਰੱਖਿਆ ਵਾਪਸ ਲੈਣ ਵਰਗਾ ਫੈਸਲਾ ਨਾ ਕੀਤਾ ਹੁੰਦਾ, ਜੀ। ਤਾਂ ਅੱਜ ਮੂਸੇ ਵਾਲੇ ਦੀ ਸਮਾਧ ਦੀ, ਅੱਜ ਮੂਸੇ ਵਾਲੇ ਦੇ ਉਸ ਸ਼ਮਸ਼ਾਨ ਘਾਟ ਵਾਲੇ ਥਾਂ ਦੀ ਸੁਰੱਖਿਆ ਲਈ ਹੂੰ, ਕਰਮਚਾਰੀ ਨਾ ਖੜਾਉਣੇ ਪੈਂਦੇ। ਨਹੀਂ ਖਿਡੌਣੇ ਸੋ ਪੈਂਦੇ। ਇਸ ਲਈ ਇਹ ਸਰਕਾਰ ਦੀ ਆਪਣੀ ਨਲਾਇਕੀ ਦਾ ਨਤੀਜਾ ਕਿ ਜੀ। ਤੁਸੀਂ ਸੁਰੱਖਿਆ ਵਾਪਸ ਵੀ ਲੈਂਦੇ ਹੋ ਤੇ ਫਿਰ ਹੂੰ, ਉਹਨੂੰ ਜਨਤਕ ਵੀ ਕਰਦੇ ਹੋ। ਹੂੰ, ਤੇ ਇਹ ਉਹਦਾ ਨਤੀਜਾ ਕਿ ਮੂਸੇ ਵਾਲਾ ਕਾਂਡ ਵਾਪਰਦਾ, ਜਾਂ ਪਹਿਲਾਂ ਅੰਬੀਆਂ ਵਾਲਾ ਕਾਂਡ ਜਿਵੇਂ ਵਾਪਰਿਆ, ਜੀ, ਜਿਹੇ ਜੀ। ਕਾਂਡ ਪੰਜਾਬ 'ਚ ਜੇਕਰ ਘਟਨਾਕ੍ਰਮ ਵਾਪਰਦੇ ਰਹਿੰਦੇ ਨੇ, ਤਾਂ ਉਹਦੇ ਹੂੰ, ਲਈ ਸਰਕਾਰ ਨੂੰ ਆਪਣੀ ਮੁੜ ਨੀਤੀਆਂ ਦੀ ਸਮੀਖਿਆ ਕਰਨ ਦੀ ਲੋੜ ਆ। ਹੂੰ, ਤੇ ਜੀ। ਪਰ ਅੱਜ ਕੱਲ ਮੂਸੇ ਵਾਲੇ ਦੀ ਸਮਾਧੀ ਤੇ ਜਿੱਥੇ ਸੁਰੱਖਿਆ ਵਾਲੀ ਗੱਲ ਚਰਚਾ ਚ ਆ ਕੇ ਹਾਂਜੀ, ਸਰਕਾਰ ਨੇ ਜੇ ਜਿਉਂਦਿਆਂ ਦੀ ਸੁਰੱਖਿਆ ਕੀਤੀ ਹੁੰਦੀ ਤਾਂ ਮੜੀਆਂ ਦੀ ਸੁਰੱਖਿਆ ਨਾ ਕਰਨੀ ਪੈਂਦੀ ਹਾਂਜੀ, ਹਾਂਜੀ। ਹੈ। ਉੱਥੇ ਉੱਥੇ ਅੱਜ ਕੱਲ ਉੱਥੇ ਦਾ ਬਾਜ਼ਾਰ ਵੀ ਖੂਬ ਚਰਚਾ ਵਿੱਚ ਹੈ ਪ੍ਰਵੀਨ ਜੀ। ਠੀਕ ਹੈ। ਮੂਸੇ ਵਾਲੇ ਦੇ ਪਿੰਡ ਦੇ ਵਿੱਚ ਉਹਦੇ ਖੇਤਾਂ ਨੂੰ ਜਾਂਦਾ ਉਹ ਰਾਹ, ਜੀ। ਜਿੱਥੇ ਉਹਦੀ ਸਮਾਧ ਬਣੀ ਆ, ਬੁੱਤ ਬਣਿਆ, ਲੋਕ ਜਾਂਦੇ ਨੇ। ਪਰਿਵਾਰ ਵੱਲੋਂ ਅਪੀਲ ਆ ਕਿ ਤੁਸੀਂ ਆਓ, ਪਰ ਉੱਥੇ ਪੈਸੇ ਨਾ ਚੜਾਓ। ਆਪਾਂ ਹੂੰ, ਉਸ ਨੂੰ ਉਵੇਂ ਕੋਈ ਗੋਲਕ ਨਹੀਂ ਲਾਉਣੀ ਕੋਈ, ਪਰ ਜੀ, ਜੀ। ਲੋਕ ਤਾਂ ਵੀ ਬਹੁਤ ਕੁਝ ਲੈ ਕੇ ਜਾਂਦੇ ਨੇ। ਹੂੰ, ਆਪਣੇ ਵੱਲੋਂ ਕੋਈ ਕਾਰਡ ਬਣਾ ਕੇ ਲੈ ਕੇ ਜਾਂਦਾ, ਕੋਈ ਸ਼ਾਲ ਲੈ ਕੇ ਜਾਂਦਾ, ਕੋਈ ਦਸਾਲਾ ਲੈ ਕੇ ਜਾਂਦਾ, ਕੋਈ ਹਾਰ ਲੈ ਕੇ ਜਾਂਦਾ, ਕੋਈ ਫੁੱਲ ਲੈ ਕੇ ਜਾਂਦਾ, ਕੋਈ ਹੋਰ ਭੇਟਾ ਲੈ ਕੇ ਜਾਂਦਾ। ਸੋ ਕਈ ਚੀਜ਼ਾਂ ਉੱਥੇ ਲੋਕ ਜਾਂਦੇ ਨੇ। ਇੱਥੋਂ ਤੱਕ ਪਤਾ ਲੱਗ ਰਿਹਾ ਕਿ ਜਿਹੜੇ ਮੁਕਾਬਲੇ ਹੁੰਦੇ ਨੇ ਗਾਇਕਾਂ ਦੇ, ਹਾਂਜੀ, ਜਿਹੜੇ ਟੀਵੀ ਸ਼ੋਆਂ 'ਚ ਹੁੰਦੇ ਨੇ, ਨੈਸ਼ਨਲ, ਇੰਟਰਨੈਸ਼ਨਲ, ਜਾਂ ਸੂਬੇ ਹਾਂਜੀ, ਪੱਧਰ ਹਾਂਜੀ। ਤੇ, ਜਾਂ ਕਿਤੇ ਸੋਸ਼ਲ ਮੀਡੀਆ ਤੇ, ਜਾਂ ਸ਼ਹਿਰ ਪੱਧਰ ਤੇ, ਜਾਂ ਖਾੜੇ ਲੱਗਦੇ ਨੇ, ਜਾਂ ਜਿਹੜੇ ਸਕੂਲਾਂ ਕਾਲਜਾਂ ਵਾਲੇ ਬੱਚੇ ਗਾਇਕੀ ਸਿੱਖਦੇ ਨੇ, ਉਹਨਾਂ 'ਚ ਵੀ ਅੱਜ ਕੱਲ ਇਹ ਹੈ ਕਿ ਪਹਿਲਾਂ ਮੂਸੇ ਵਾਲੇ ਦੀ ਸਮਾਧ ਤੇ ਮੱਥਾ ਟੇਕੋ, ਫਿਰ ਤੁਸੀਂ ਗਾਇਕ ਬਣੋਗੇ। ਇਹ ਵੀ ਹੂੰ, ਇੱਕ ਇਹ ਵੀ ਇੱਕ ਨਵਾਂ ਪਹਿਲੂ ਉੱਭਰ ਕੇ ਸਾਹਮਣੇ ਆ ਰਿਹਾ। ਜੀ, ਸੋ ਜੀ। ਇਸ ਤਰ੍ਹਾਂ ਦੀਆਂ ਜਿਹੜੀਆਂ ਮਤਲਬ ਕਿ ਭਰਮ ਫੈਲ ਰਹੇ ਨੇ, ਉਹਦਾ ਫਾਇਦਾ ਵੀ ਦੁਕਾਨਦਾਰੀ ਧਿਰਾਂ ਉਠਾਉਣ ਲੱਗੀਆਂ ਨੇ। ਹੂੰ, ਮਤਲਬ ਅਸੀਂ ਬੰਦੇ ਦੀ ਜਿਉਂਦੇ ਜੀ ਕਦਰ ਪਾਈਏ ਨਾ ਪਾਈਏ, ਪਰ ਮਰਨ ਤੋਂ ਬਾਅਦ ਵੀ ਉਹਦਾ ਬਾਜ਼ਾਰ ਕਿਵੇਂ ਬਣਾ ਲੈਂਦੇ ਆ, ਇਹ ਉੱਥੇ ਉਦਾਹਰਨ ਹੈ ਕਿ ਉੱਥੇ ਇੱਕ ਬਾਜ਼ਾਰ ਖੁੱਲ ਗਿਆ। ਹੁਣ ਹੂੰ, ਦੁਕਾਨਾਂ ਲੱਗ ਗਈਆਂ, ਫੜੀਆਂ ਲੱਗ ਗਈਆਂ। ਉੱਥੇ ਮੂਸੇ ਵਾਲਾ ਜਿਹੇ ਜਿਹੇ ਕੱਪੜੇ ਪਾਉਂਦਾ ਸੀ, ਉਹੋ ਜਿਹੇ ਕੱਪੜੇ ਵਿਕਦੇ ਨੇ, ਜੀ। ਉਹੋ ਜਿਹੇ ਬੂਟ ਵਿਕਦੇ ਨੇ, ਉਹੋ ਜਿਹੀਆਂ ਚੈਨਾਂ ਵਿਕਦੀਆਂ ਨੇ, ਉਹੋ ਜਿਹੇ ਸਟicker ਵਿਕਦੇ ਨੇ। ਸੋ ਉਹ ਚੀਜ਼ਾਂ ਉੱਥੇ ਖੂਬ ਵਿਕ ਰਹੀਆਂ ਨੇ, ਤੇ ਅੱਜ ਉਹ ਬਾਜ਼ਾਰ ਮੂਸੇ ਵਾਲਾ ਮਤਲਬ ਕਿ ਯਾਦਗਾਰੀ ਬਾਜ਼ਾਰ ਦੇ ਵਜੋਂ ਫੜੀਆਂ ਦੁਕਾਨਾਂ ਦੇ ਉੱਤੇ ਖੂਬ ਭੀੜ ਵੀ ਦੇਖਣ ਨੂੰ ਮਿਲਦੀ ਹੈ। ਸੋ ਇੱਕ ਇਹ ਨਵਾਂ ਕਾਰੋਬਾਰ ਸ਼ੁਰੂ ਹੋ ਰਿਹਾ, ਇਹ ਇਸ ਲਈ ਚਰਚਾ ਵਿੱਚ ਵੀ ਹੈ। ਜੀ, ਜੀ, ਜੀ। ਸ਼ਰਮਾ ਜੀ, ਇਹਨਾਂ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਬਹੁਤ ਸ਼ੁਕਰੀਆ। ਜੀ। ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਸਮਾਂ ਇਜਾਜ਼ਤ ਨਹੀਂ ਦਿੰਦਾ। ਹੁਣ ਪ੍ਰੋਗਰਾਮ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਦੀਪਕ ਸ਼ਰਮਾ ਚਨਾਰਥਲ ਜੀ ਨਾਲ ਕੀ ਅਹਿਮ ਖਬਰਾਂ ਨੂੰ ਲੈ ਕੇ ਆਪਾਂ ਚਰਚਾ ਕੀਤੀ ਹੈ। ਮੈਨੂੰ ਪ੍ਰਵੀਨ ਸ਼ਰਮਾ ਨੂੰ ਦਿਓ ਇਜਾਜ਼ਤ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ, ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ, ਸਤਿਕਾਰ ਸਹਿਤ ਸਤਿ